ਸਾਡੇ ਬਜ਼ੁਰਗ ਤੇ ਰੋਂਦੇ ਰਹੇ ਤੁਹਾਨੂੰ ਜਦੋਂ ਚਲੇ ਗਏ ਹੋ। ਇਹ ਮਸਜਿਦ ਜਿਹੜੀ ਹੈ ਇਹ ਸਾਡੇ ਬਜ਼ੁਰਗਾਂ ਨੇ ਪਾਈ ਸੀਗੀ ਮਸਜਿਦ। ਆਪਣੇ ਆਪ ਜਿੱਥੇ ਤੁਸੀਂ ਪੈਦਾ ਹੋਏ ਉੱਥੇ ਬੈਠੇ ਆ, ਉੱਥੇ ਬੈਠੇ ਜੇ ਸਾਡਾ ਘਰ ਆ ਹੈ। My mom ਸਿਆਲਕੋਟ ਤੋਂ ਸੀਗੀ ਤੇ ਉਹਨਾਂ ਦੀ ਫੈਮਿਲੀ ਦੀ ਸਪੋਰਟਸ ਦੀ ਕੰਪਨੀ ਸੀ ਪਾਇਨੀਅਰ ਸਪੋਰਟਸ। ਤੇ ਇੱਕ ਚੀਜ਼ ਮੈਂ ਜਿਹੜੀ ਨੋਟਿਸ ਕੀਤੀ ਹੈ, ਮੈਂ ਸਾਰਿਆਂ ਨੂੰ ਜਾ ਕੇ ਦੱਸਣ ਵਾਲੀ ਹਾਂ ਕਿ ਮੈਨੂੰ ਐਕਚੁਅਲੀ ਦੇ ਵਿੱਚ ਇਸ ਪੰਜਾਬ 'ਚ ਤੇ ਜਿਹੜਾ ਇੰਡੀਆ ਵਾਲਾ ਪੰਜਾਬ 'ਚ ਕੋਈ ਵੀ ਅੰਤਰ ਨਹੀਂ ਲੱਗਦਾ। ਕੋਈ ਸਿੱਖ ਇੱਥੇ ਰਹਿੰਦੇ ਸੀ? ਸਿੱਖ ਆਹੋ। ਉਹ ਸਾਰੇ ਕੋਠੇ ਉਹਨਾਂ ਦੇ ਸੀ। ਅੱਛਾ। ਹਾਂ ਆਪਾਂ ਸਾਡੇ ਪਿੰਡ ਪਹੁੰਚੇ ਹੋਏ ਆ। ਮੋਰ ਸਿੰਘ ਲੰਬੜਦਾਰ ਸੀਗਾ ਨਾ। ਅੱਛਾ, ਇਹ ਮੋਰ ਸਿੰਘ ਦੀ ਪੋਤੀ ਹੈ। ਆਦਾਬ ਜੀ, ਆਦਾਬ। ਉਹ ਮੋਰ ਸਿੰਘ ਵਾਲਾ ਖਾਤਾ। ਬਈ ਲੰਬੜਦਾਰ ਮੋਰ ਸਿੰਘ ਦਾ ਮੁੰਡਾ ਟਹਿਲਾ ਸੀ। ਆ ਉਹਦੀ ਜ਼ਮੀਨ ਸੀ ਪਿੰਡ ਦੇ ਨਾਲੋਂ। ਉਹਨਾਂ ਦੇ ਬੇਟੇ ਨੇ। ਮੈਂ ਉਹਦਾ ਪੋਤਰਾ ਵਾਂ ਜੀ ਦਾ। ਬਰਕਤ ਉਹਦਾ ਬੱਚਾ ਸੀ ਨਾ, ਬਰਕਤ, ਫਰੋਜ਼, ਸ਼ਰੀਫ, ਹੈਦਰ। ਇੱਧਰ ਸੜਕ ਤੋਂ ਲਾ ਕੇ ਤੇ ਆਹ ਗਲੀ ਚ ਆਈ ਤੇ ਉਹ ਪਰਲੇ ਪਾਸੇ ਵੀ ਗਲੀ ਸੀਗੀ। ਅੱਛਾ। ਤੁਹਾਡੇ ਆ ਜਿੰਨਾ ਵੀ ਹੈ ਨਾ ਸਾਰਾ ਤੁਹਾਡਾ ਗੁਰਦੁਆਰੇ ਦਾ ਇਲਾਕਾ ਸੀ। ਡਿੱਬਲ ਮਾਲ ਹੋ ਗਿਆ ਇੱਥੇ ਤਾਂ ਸਾਰੇ ਪੂਰਾ ਪਿੰਡ ਹੀ ਨਾਲ ਹੀ ਸਾਡੇ ਘੁੰਮ ਰਿਹਾ। ਉਹ ਕਹਿੰਦੇ ਦੇ ਮੋਰ ਸਿੰਘ ਦੇ ਬੱਚੇ ਆਏ ਨੇ। ਕਿੰਨੀ ਕੁ ਖੁਸ਼ੀ ਹੋ ਰਹੀ ਹੈ ਅੱਜ ਜਨਮ ਪੋ ਥਾਂ ਵੇਖ ਰਹੇ ਹੋ ਲਾਈਵ? बहुत खुशी है जी, कमाल हो गई। मैं उस वेले जी 5वीं जमात च जांदा ही पढ़ना। ਘਰ ਯਾਦ ਆਉਂਦਾ ਪਿਆ? हाँ याद आ रहा बस समझ गया मैं। जैलदार नहीं तरंगा नहीं। ਹਾਂਜੀ ਹਾਂਜੀ ਜੈਲਦਾਰ ਸਾਡੇ ਫੁੱਫੜ ਸੀ। ਫੁੱਫੜ ਸੀ ਉਹਨਾਂ ਦੇ। ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੀ ਹੋ ਕਿ ਲਹਿੰਦੇ ਪੰਜਾਬ ਦੇ ਵਿੱਚ ਅਸੀਂ ਜਿੱਥੇ ਤੁਹਾਨੂੰ ਅਧਵੰਡੇ ਪੰਜਾਬ ਦੇ ਉਹਨਾਂ ਆਈ ਵਿਟਨੈਸ ਨਾਲ ਜੋੜਦੇ ਹਾਂ, ਉੱਥੇ ਹੀ ਚੜ੍ਹਦੇ ਪੰਜਾਬ ਤੋਂ ਜਾਂ ਬਾਹਰ ਦੀ ਦੁਨੀਆ ਤੋਂ ਜਿਹੜੇ ਲੋਕ ਉਜੜ ਕੇ ਗਏ ਨੇ, ਜਿਨ੍ਹਾਂ ਦੇ ਵੱਡ ਵਡੇਰਿਆਂ ਨੇ ਉਜਾੜਾ ਵੇਖਿਆ, ਉਹ ਲੋਕ ਵੀ ਇੱਕ ਤੜਪ ਦੇ ਨਾਲ, ਇੱਕ ਆਸ ਦੇ ਨਾਲ ਪਾਕਿਸਤਾਨ ਆਉਂਦੇ ਨੇ ਔਰ ਆਪਣੇ ਪਿੰਡਾਂ 'ਚ ਜਾਣਾ ਪਸੰਦ ਕਰਦੇ ਨੇ। ਅਕਸਰ ਲੋਕ ਸਾਡੇ ਕੋਲ ਇਸ ਤਰ੍ਹਾਂ ਦੇ ਪਹੁੰਚਦੇ ਰਹਿੰਦੇ ਨੇ। ਅੱਜ ਦੀ ਕਹਾਣੀ ਵੀ ਕੁਝ ਅਜਿਹੀ ਹੈ। ਇੱਕ ਫੈਮਿਲੀ ਮੇਰੇ ਨਾਲ ਇਸ ਵੇਲੇ ਬੈਠੀ ਹੋਈ ਹੈ। ਸੋ ਆਓ ਇਹਨਾਂ ਕੋਲ ਪੁੱਛਦੇ ਹਾਂ ਕਿ ਪਾਕਿਸਤਾਨ ਦੇ ਨਾਲ ਇਹਨਾਂ ਦਾ ਕੀ ਰਿਸ਼ਤਾ ਸੀ, ਇੱਥੇ ਕੀ ਲੈਣ ਆਏ ਨੇ ਔਰ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਫੋਰ ਫਾਦਰਸ ਦਾ ਕਿਹੜਾ ਇਲਾਕਾ ਸੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਤੁਹਾਡਾ ਕਿਸ ਤਰ੍ਹਾਂ ਗੁਜ਼ਰ ਰਿਹਾ ਜੀ ਟ੍ਰਿਪ ਤੁਹਾਡਾ? ਸਾਡਾ ਟ੍ਰਿਪ ਅਮੇਜ਼ਿੰਗ ਗੁਜ਼ਰ ਰਿਹਾ ਬਿਕਾਜ਼ ਐਕਸਪੈਕਟੇਸ਼ਨਸ ਤੇ ਬਹੁਤ ਸੀਗੀਆਂ, ਪਰ ਸਾਡੇ ਐਕਸਪੈਕਟੇਸ਼ਨ ਤੋਂ ਜ਼ਿਆਦਾ ਹੀ ਅਸੀਂ ਖੁਸ਼ ਹਾਂ ਬਿਕਾਜ਼ ਫਸਟ ਥਿੰਗ ਆਈ ਥਿੰਕ ਅਸੀਂ ਨੋਟਿਸ ਹੀ ਕੀਤੀ ਹੈ। ਫਸਟ ਆਫ ਆਲ ਅਸੀਂ US ਰਹਿੰਦੇ ਹਾਂ ਤੇ ਸਾਡੇ ਜਿਹੜੇ ਪੈਰੈਂਟਸ ਨੇ ਉਹ ਪਿੱਛੋਂ ਅਸੀਂ ਇੰਡੀਆ ਵਾਲੇ ਪੰਜਾਬ ਤੋਂ ਆ ਤੇ ਇਹ ਐਕਚੁਅਲੀ ਦਿੱਲੀ ਤੋਂ ਨੇ, ਬਟ ਪਿੱਛੋਂ ਅਸੀਂ ਸਾਡਾ ਪਿਛੋਕੜ ਜਿਹੜਾ ਸੀਗਾ ਉਹ ਪੰਜਾਬ ਜਿਹੜਾ ਆਪਣਾ ਪਾਕਿਸਤਾਨ 'ਚ ਉਹੀ ਹੈ। ਅੱਛਾ, ਤੁਹਾਡਾ ਨਾਮ ਕੀ ਹੈ? ਜਨਮਿੰਦਰ। ਘਰ ਦਾ ਨਾਮ ਪੈਰੀਵਿਰ ਵਾਲੀਆ ਹੈਗਾ, ਪਰ ਘਰ ਮੇਰਾ ਵੈਸੇ ਨਾਮ ਜਨਮਿੰਦਰ ਕੌਰ ਵਿਰਕ ਹੈ। ਜਨਮਿੰਦਰ ਕੌਰ ਵਿਰਕ। ਹਾਂਜੀ। ਅੱਛਾ, ਤੇ ਤੁਹਾਡਾ ਇੰਡੀਆ 'ਚ ਕਿਹੜਾ ਇਲਾਕਾ ਹੈ? ਹੁਣ ਤੁਸੀਂ USA 'ਚ ਰਹਿੰਦੇ ਹੋ ਤੇ ਇੰਡੀਆ 'ਚ ਤੁਹਾਡਾ ਕਿਹੜਾ ਇਲਾਕਾ ਹੈ? ਆਪਾਂ ਚੰਡੀਗੜ੍ਹ ਵੈਸੇ ਤਾਂ ਰਹਿੰਦੇ ਆ, ਪਰ ਮੇਰੇ ਡੈਡ ਦੀ ਜਿਹੜੀ ਜ਼ਮੀਨ ਜਦੋਂ ਉੱਥੋਂ ਆਏ ਸੀਗੇ 1947 ਤੋਂ ਮੇਰੇ ਜਿਹੜੇ ਦਾਦਾ ਜੀ ਨੂੰ ਮਿਲੀ ਸੀ, ਉਹ ਹਰਿਆਣੇ 'ਚ ਪੈਂਦੀ ਹੈ। ਹਰਿਆਣੇ 'ਚ ਪੈਂਦੀ ਹੈ। ਠੀਕ ਹੈ। ਅੱਛਾ, ਪਾਕਿਸਤਾਨ ਦੇ ਵਿੱਚ ਤੁਹਾਡਾ ਕਿਹੜਾ ਇਲਾਕਾ ਹੈ?
ਪਾਕਿਸਤਾਨ ਦੇ ਵਿੱਚ ਅਸੀਂ ਸਾਨੂੰ ਪਤਾ ਤੇ ਸੀਗਾ ਵੀ ਸ਼ੇਖੂਪੁਰਾ ਇਲਾਕਾ ਹੈਗਾ, ਬੱਦੋ ਰੱਤਾ ਤੇ ਬੱਦੋ ਮੱਤਾ, ਐਕਚੁਅਲੀ ਕਨਫਿਊਜ਼ਨ ਸੀਗੀ ਦੋਵਾਂ ਦੇ ਵਿੱਚ, ਕਿਉਂਕਿ ਬੱਦੋ ਰੱਤਾ ਜਿਹੜਾ ਸੀਗਾ ਉਹ ਪੁਰਾਣਾ ਪਿੰਡ ਸੀਗਾ ਮੇਰੇ ਪੜਦਾਦਾ ਜੀ ਦਾ। ਤੇ ਜਦੋਂ ਉਹਨਾਂ ਨੇ ਨਵਾਂ ਪਿੰਡ ਵਸਾਇਆ ਆਣ ਕੇ ਬੱਦੋ ਮੱਤਾ, ਤੇ ਉਹ ਉਹਨਾਂ ਦਾ ਨਾਮ ਬੱਦੋ ਰੱਤੀਆਂ ਦੇ ਨਾਮ ਨਾਲ ਸੀਗਾ, ਬੱਦੋ ਰੱਤੀਏ। ਤੇ ਉਸ ਕਰਕੇ ਬੜੀ ਕਨਫਿਊਜ਼ਨ ਸੀ ਕਿ ਦੋ ਪਿੰਡ ਨੇ ਨਾ। ਤੁਹਾਡੀ ਅੱਜ ਕਨਫਿਊਜ਼ਨ ਜਿਹੜੀ ਹੈ ਨਾ, ਤੁਹਾਨੂੰ ਬਾਰ-ਬਾਰ ਇਹ ਵੀ ਸਾਰਾ ਕੁਝ ਦੱਸਦੇ ਆ। ਬਾਰ-ਬਾਰ ਅਕਸਰ ਲੋਕਾਂ ਨੂੰ ਥੋੜੀ ਜਿਹੀ ਕਨਫਿਊਜ਼ਨ ਰਹਿੰਦੀ ਹੈ। ਪਾਕਿਸਤਾਨ ਦੇ ਵਿੱਚ 4 ਬਾਰਾਂ ਇਹ ਜੰਗਲ ਹੋਇਆ ਕਰਦੇ ਸੀ, ਕਿਸ ਤਰ੍ਹਾਂ ਵਸੇ ਉਹਦੇ ਨਾਲ ਵੀ ਗੱਲਬਾਤ ਕਰਾਂਗੇ। ਰਾਹ ਦੇ ਵਿੱਚ ਤੁਹਾਨੂੰ ਕੱਲੀ ਚੀਜ਼ ਇਹਦੇ ਬਾਰੇ ਦੱਸਾਂਗਾ, ਤਾਂ ਕਿ ਜਿਹੜੇ ਬਾਕੀ ਲੋਕ ਨੇ ਇਹਨਾਂ ਨੂੰ ਵੀ 12 ਬਾਰੇ ਪਤਾ ਲੱਗੇ ਕਿ ਪਾਕਿਸਤਾਨ ਦੇ ਵਿੱਚ 4 12 ਜਿਹੜੀਆਂ ਸਨ ਉਹ ਕਿਹੜੀਆਂ ਸਨ। ਜੀ ਬਿਲਕੁਲ, ਅਸੀਂ ਜਿੱਦਾਂ ਪਿੰਡ ਜਾਂਦੇ ਰਵਾਂਗੇ, ਰਾਹ 'ਚ ਕੋਸ਼ਿਸ਼ ਕਰਾਂਗੇ ਕਿ ਇੱਦਾਂ ਦੇ ਪਿਤਾ ਜੀ ਦੇ ਨਾਲ ਤੁਹਾਡੀ ਵੀ ਗੱਲਬਾਤ ਹੋਵੇ, ਨਾਲ ਦੇ ਨਾਲ ਇਹ ਸਾਰੀ ਜਰਨੀ ਜਿਹੜੀ ਹੈ ਇਹਨਾਂ ਦੀ ਉਹ ਵੀ ਸੇਵ ਕੀਤੀ ਜਾਵੇ, ਕਿਉਂਕਿ ਅਸੀਂ ਇਹਨਾਂ ਦੇ ਪਿੰਡ ਲੈ ਕੇ ਜਾ ਰਹੇ ਹਾਂ। ਇਹਨਾਂ ਦੇ ਕਹਿਣ ਦੇ ਮੁਤਾਬਿਕ ਇਹਨਾਂ ਦਾ ਪਿੰਡ ਹੈ 16 ਚੱਕ, ਨਨਕਾਣਾ ਸਾਹਿਬ ਤੋਂ ਲਗਭਗ 30 ਕਿਲੋਮੀਟਰ ਦੀ ਦੂਰੀ 'ਤੇ ਹੈ। ਗੁਗੇਰਾ ਬ੍ਰਾਂਚ ਜੀ ਵੀ ਉਹਨੂੰ ਕਿਹਾ ਜਾਂਦਾ ਹੈ। ਗੁਗੇਰਾ ਬ੍ਰਾਂਚ 'ਤੇ ਇਹਨਾਂ ਦਾ ਪਿੰਡ ਪੈਂਦਾ ਸੀ, ਕਿਉਂਕਿ ਪੁਰਾਣੇ ਜ਼ਮਾਨੇ 'ਤੇ ਜਦੋਂ ਪਿੰਡ ਵਸਾਏ ਗਏ ਨੇ ਤਾਂ ਦਰਿਆਏ ਚਨਾਬ ਤੋਂ ਗੁਗੇਰਾ ਬ੍ਰਾਂਚ, ਰੱਖ ਬ੍ਰਾਂਚ ਔਰ ਚੰਗ ਬ੍ਰਾਂਚ 3 ਨਹਿਰਾਂ ਨਿਕਲੀਆਂ। ਔਰ 3 ਨਹਿਰਾਂ 'ਤੇ ਜਿਹੜੇ ਪਿੰਡ ਵਸਾਏ ਗਏ ਉਹਨਾਂ ਦੇ ਮੁਤਾਬਿਕ GB, RB ਔਰ JB ਉਹਨਾਂ ਦੇ ਨਾਲ ਲੱਗਦਾ ਰਿਹਾ, ਔਰ ਨੰਬਰ ਜਿਹੜੇ ਨੇ ਉਹ ਵੀ ਇਹਨਾਂ ਦੇ ਨਾਲ ਲੱਗਦੇ ਰਹੇ। ਅੱਛਾ ਵੀਰ ਜੀ, ਸਾਡੇ ਨਾਲ ਵੀਰ ਜੀ ਤੁਹਾਡਾ ਨਾਂ ਕੀ ਹੈ ਜੀ? ਅਰਵਿੰਦ ਵਾਲੀਆ। ਤੇ ਤੁਸੀਂ ਬੇਸਿਕਲੀ ਫਰੋਮ? ਅਸੀਂ ਮੈਂ ਪਟਿਆਲੇ ਡਿਸਟ੍ਰਿਕਟ ਤੋਂ ਹੈਗਾ, ਰਾਜਪੁਰੇ ਤੋਂ। ਤੇ ਮੇਰੀ ਮਮ ਸਿਆਲਕੋਟ ਤੋਂ ਸੀਗੀ। ਵਾਹ ਜੀ ਵਾਹ। ਤੇ ਉਹ ਸਿਆਲਕੋਟ ਤੋਂ ਬਾਅਦ ਇੰਡੀਆ ਫਸ ਗਏ ਸੀਗੇ। ਓਕੇ। ਉੱਥੇ ਉਹਨਾਂ ਦੀ ਫੈਮਿਲੀ ਦੀ ਸਪੋਰਟਸ ਦੀ ਕੰਪਨੀ ਸੀਗੀ, ਪਾਇਨੀਅਰ ਸਪੋਰਟਸ। ਵਾਹ ਵਾਹ ਵਾਹ, ਤੁਸੀਂ ਕਮਾਲ ਕਰਦੇ। ਸਿਆਲਕੋਟ ਪਾਕਿਸਤਾਨ ਦਾ ਇੱਕ ਐਸਾ ਇਲਾਕਾ ਹੈ ਜਿਹਦਾ ਸਭ ਤੋਂ ਜ਼ਿਆਦਾ ਕੰਮ ਸਪੋਰਟਸ ਦਾ ਉੱਥੇ ਹੀ ਹੁੰਦਾ ਹੈ। ਪੂਰੀ ਦੁਨੀਆ ਦੇ ਵਿੱਚ ਫੁੱਟਬਾਲ ਜਿਹੜਾ ਹੈ ਉਹ ਸਿਆਲਕੋਟ ਤੋਂ ਜਾਂਦਾ ਹੈ। ਇੱਕ ਤਾਂ ਅਸੀਂ ਉੱਥੇ ਨਨਕਾਣਾ ਸਾਹਿਬ, ਅਸੀਂ ਦੋਵੇਂ ਗੁਰੂ ਨਾਨਕ ਜੀ ਨੂੰ ਮੰਨਦੇ ਹੈਗੇ, ਤੇ ਉਹਨਾਂ ਦੀ ਬਰਥ ਪਲੇਸ ਨੂੰ ਵੇਖਣਾ ਤੇ ਉੱਥੋਂ ਨੂੰ ਮੱਥਾ ਟੇਕਣਾ ਬਹੁਤ ਜ਼ਰੂਰੀ ਸੀਗਾ। ਦੂਜਾ ਸਾਨੂੰ ਵੀਜ਼ਾ ਮਿਲਿਆ ਸੀ, ਐਕਚੁਅਲੀ ਪਾਰਟ ਆਫ ਡੈਲੀਗੇਟ ਹੈਗੇ ਅਸੀਂ, ਕਰਤਾਰਪੁਰ ਗੁਰਦੁਆਰਾ ਦੇ ਥਰੂ ਵੀਜ਼ਾ ਮਿਲਿਆ ਸੀਗਾ। ਇੱਕ ਇਹ ਸੀਗਾ। ਦੂਜਾ ਅਸੀਂ ਲਾਹੌਰ ਦਾ ਬਾਰੇ ਬਹੁਤ ਸੁਣਿਆ, ਤੇ ਲਾਹੌਰ ਦੀ ਹਸਪਿਟੈਲਿਟੀ ਉਹ ਵੇਖਣੀ। ਤੇ ਤੀਜਾ ਅਸੀਂ ਚਾਹੁੰਦੇ ਹਾਂ ਕਿ ਸਾਡੇ ਅਸੀਂ US 'ਚ ਰਹਿੰਦੇ ਹਾਂ, ਤੇ ਸਾਡੇ ਬੜੇ ਪਾਕਿਸਤਾਨੀ ਦੋਸਤ ਹੈਗੇ, ਇੰਡੀਅਨ ਦੋਸਤ ਹੈਗੇ। ਇਹ ਦਿਸ ਇਜ਼ ਮੋਰ ਆਪਣਾ ਦੋਸਤੀ ਨੂੰ ਇੱਕ ਨੈਕਸਟ ਲੈਵਲ 'ਤੇ ਲੈ ਕੇ ਜਾਣਾ, ਇੱਕ ਦੂਜੇ ਦੇ ਘਰ ਅਟੈਂਡ ਕਰਨੇ, ਇੱਕ ਦੂਜੇ ਦੀ ਫੈਮਿਲੀ ਨੂੰ ਮਿਲਾਣਾ। ਇਹ 3 ਚੀਜ਼ਾਂ ਸੀਗੀ ਜੋ ਅਸੀਂ ਪੂਰੀ ਅਕੰਪਲਿਸ਼ ਕਰ ਲਈ ਹੈ। ਹਾਂਜੀ, ਐਂਡ ਐਕਚੁਅਲੀ ਇਹ ਪੋਸੀਬਲ ਤਾਂ ਹੀ ਹੋ ਸਕਿਆ ਹੈ ਕਿ ਸਾਡੇ ਬੜੇ ਅੱਛੇ ਦੋਸਤ ਨੇ ਅਦਨਾਨ, ਜਿਨ੍ਹਾਂ ਦੇ ਘਰ ਅਸੀਂ ਰੁਕੇ ਹੋਏ ਹਾਂ, ਅਦਨਾਨ ਤੇ ਸੋਨੀਆ ਮੁਨਾਵਰ। ਸਾਡੀ ਉਹਨਾਂ ਦੇ ਨਾਲ ਦੋਸਤੀ ਜਦੋਂ ਹੋਈ, ਮਤਲਬ ਜਾਣਦੇ ਤਾਂ ਬਹੁਤ ਪੁਰਾਣੇ ਨੇ, ਪਰ ਜਿੱਦਾਂ ਆਪਾਂ ਮਿਲੇ ਹਮੇਸ਼ਾ ਉਹ ਕਹਿੰਦੇ ਸੀ ਅਸੀਂ ਪਾਕਿਸਤਾਨ ਜਾ ਰਹੇ, ਤਾਂ ਅਸੀਂ ਵੀ ਹਮੇਸ਼ਾ ਕਹਿੰਦੇ ਸੀ ਕਿ ਓ ਮਾਈ ਗॉड ਅਸੀਂ ਵੀ ਜਾਣਾ ਚਾਹੁੰਦੇ ਹਾਂ। ਮੈਂ ਇਹ ਸੋਚ ਰਹੀ ਹਾਂ ਕਿ ਆਪਾਂ ਚਾਹੁੰਦੇ ਤਾਂ ਹੈਗੇ ਹਾਂ, ਬਹੁਤ ਸਾਰੇ ਆਪਣੇ ਦੋਸਤ, ਆਪਣੇ ਫੈਮਲੀਜ਼, ਆਪਣੇ ਜਿਹੜੇ ਇੰਡੀਆ ਦੇ ਵਿੱਚ ਲੋਕੀ ਰਹਿੰਦੇ ਜਾਂ ਆਊਟਸਾਈਡ ਰਹਿੰਦੇ ਆ, ਉਹ ਚਾਹੁੰਦੇ ਆ ਸਾਰੇ ਆਉਣਾ, ਬਟ ਪੋਸੀਬਿਲਿਟੀਜ਼ ਨਹੀਂ ਹੈ, ਕਿਉਂਕਿ ਸਾਨੂੰ ਪਤਾ ਨਹੀਂ ਹੈ ਇੱਦਾਂ ਕੀ ਹੈ, ਇੱਦਾਂ ਦੇ ਇੱਥੇ ਲੋਕ ਕਿਵੇਂ ਹੋਣਗੇ, ਕਿਵੇਂ ਸਾਨੂੰ ਰਿਸੀਵ ਕਰਨਗੇ, ਅਸੀਂ ਜੇ ਹੋਟਲ 'ਚ ਰਹੀਏ ਤਾਂ ਇਜ਼ ਇਟ ਸੇਫ, ਬਹੁਤ ਸਾਰੇ ਕੁਐਸਚਨ ਹੁੰਦੇ ਆ। ਤੇ ਇੱਕ ਚੀਜ਼ ਮੈਂ ਜਿਹੜੀ ਨੋਟਿਸ ਕੀਤੀ ਹੈ, ਮੈਂ ਘਰ ਸਾਰਿਆਂ ਨੂੰ ਜਾ ਕੇ ਦੱਸਣ ਵਾਲੀ ਹਾਂ ਕਿ ਮੈਨੂੰ ਐਕਚੁਅਲੀ ਦੇ ਵਿੱਚ ਇਸ ਪੰਜਾਬ 'ਚ ਤੇ ਜਿਹੜਾ ਇੰਡੀਆ ਵਾਲਾ ਪੰਜਾਬ 'ਚ ਕੋਈ ਵੀ ਅੰਤਰ ਨਹੀਂ ਲੱਗਿਆ। ਜਿਹੜੀ ਉਹ ਇੱਥੋਂ ਦੀ ਜਿੱਦਾਂ ਦੀ ਸੈਟਅਪ ਹੈਗਾ ਦੁਕਾਨਾਂ ਦਾ, ਲੋਕਾਂ ਦੇ, ਕੋਈ ਸਾਈਕਲ ਚਲਾ ਰਿਹਾ, ਕੋਈ ਟਰੱਕ ਚਲਾ ਰਿਹਾ, ਕੋਈ ਜਾ ਰਿਹਾ, ਉਹ ਸਾਰੀਆਂ ਚੀਜ਼ਾਂ ਮੈਨੂੰ ਦੇਖ ਕੇ ਇੰਝ ਲੱਗ ਰਿਹਾ ਸੀਗਾ ਕਿ ਮੈਂ ਐਕਚੁਅਲੀ ਆਪਣੇ ਦੂਜੇ ਪੰਜਾਬ 'ਚ। ਵਾਹ ਵਾਹ, ਤੇ ਮਤਲਬ ਲੋਕਾਂ ਦੀ ਬੋਲੀ, ਇੱਕ ਦੂਜੀ ਗੱਲ ਹੁੰਦੀ ਹੈ ਕਿ ਚਲੋ ਜੀ 75 ਸਾਲ ਹੋ ਗਏ ਨੇ, ਲੋਕੀ ਇੱਕ ਦੂਜੇ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ, ਪਰ ਜਿਹਨੂੰ ਕਹਿੰਦੇ ਨਾ ਮਾਂ ਬੋਲੀ, ਉਹ ਐਕਚੁਅਲੀ ਮੈਨੂੰ ਇੱਥੇ ਆਣ ਕੇ ਪਤਾ ਲੱਗਿਆ ਕਿ ਓ ਮਾਈ ਗॉड, ਇਹ ਤਾਂ ਜਿੱਦਾਂ ਐਗਜ਼ੈਕਟਲੀ ਆਪਣਾ ਡਾਇਲੈਕਟ ਹੈ ਉੱਥੇ, ਉੱਦਾਂ ਹੀ ਇਹਨਾਂ ਦਾ ਹੈ ਸਾਰਾ। ਹੁਣ ਆਪਾਂ ਇੱਕ ਸਫ਼ਰ ਸ਼ੁਰੂ ਕਰਦੇ ਹਾਂ ਇੱਥੋਂ ਹੀ, ਇਹਨਾਂ ਨੂੰ ਇਹਨਾਂ ਦਾ ਪਿੰਡ ਵਿਖਾਵਾਂਗੇ, ਨਾਲ ਦੇ ਨਾਲ ਰਸਤੇ 'ਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ, ਕੁਝ ਇਹਨਾਂ ਦੇ ਬਾਰੇ ਜਾਣਾਂਗੇ, ਕੁਝ ਆਪਣੇ ਪੰਜਾਬ ਦੇ ਬਾਰੇ ਗੱਲਬਾਤ ਹੋਏਗੀ, ਨਾਲ ਦੇ ਨਾਲ ਉਨੀ ਦੇਰ 'ਚ ਅਮਰੀਕਾ ਦੇ ਵਿੱਚ ਸਵੇਰ ਹੋ ਜਾਏਗੀ, ਔਰ ਫਿਰ ਮੈਂ ਇਹਨਾਂ ਦੇ ਵੀਰ ਔਰ ਇਹਨਾਂ ਦੇ ਵਾਲਦ ਸਾਹਿਬ, ਇਹਨਾਂ ਦੇ ਪਿਤਾ ਜੀ ਨਾਲ ਵੀ ਜ਼ਰੂਰ ਗੱਲਬਾਤ ਤੁਹਾਡੀ ਕਰਾਵਾਂਗਾ। ਇਹ ਜਰਨੀਆਂ ਸੇਫ ਕਰਨ ਦਾ ਮਕਸਦ ਸਿਰਫ ਇਹੀ ਹੈ ਕਿ ਇਹਨਾਂ ਦੀ ਆਉਣ ਵਾਲੀ ਪੀੜ੍ਹੀ, ਸਾਡੀ ਆਉਣ ਵਾਲੀ ਪੀੜ੍ਹੀ, ਔਰ ਜੋ ਪਿੰਡ ਦੇ ਵਿੱਚ ਆਪਾਂ ਜਾ ਰਹੇ ਹਾਂ, ਉਹ ਉੱਥੇ ਦੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਵੇ ਕਿ ਇੱਥੋਂ ਕੌਣ ਲੋਕ ਗੁਜ਼ਰ ਕੇ ਗਏ ਆ। ਇਸ ਤਰ੍ਹਾਂ ਹੀ ਸਾਨੂੰ ਇੱਕ ਦੂਸਰੇ ਦੀਆਂ ਗੱਲਾਂ ਦਾ ਪਤਾ ਲੱਗੇਗਾ। ਜਿਸ ਤਰ੍ਹਾਂ ਭੈਣ ਜੀ ਨੇ ਗੱਲਬਾਤ ਕੀਤੀ ਕਿ ਜਦੋਂ ਆਪਾਂ ਇੱਥੇ ਆਏ ਹਾਂ, ਗੱਲਬਾਤ ਕੀਤੀ ਹੈ, ਵੇਖਿਆ ਹੈ, ਤਾਂ ਸਾਰਾ ਕੁਝ ਸੇਮ ਹੈ। ਇਸ ਤਰ੍ਹਾਂ ਹੀ ਹੈ ਉਸ ਪੰਜਾਬ 'ਚ, ਇਸ ਤਰ੍ਹਾਂ ਹੀ ਹੈ ਇਸ ਪੰਜਾਬ 'ਚ।
ਇਸ ਪੰਜਾਬ ਦੇ ਵਿੱਚ ਕੁਝ ਲੋਕ ਇਸ ਕਰਕੇ ਨਫ਼ਰਤ ਕਰਦੇ ਨੇ ਕਿ 47 ਦੇ ਵਿੱਚ ਜਿਹੜਾ ਹੈ ਸਿਰਫ ਸਾਡੇ ਨਾਲ ਹੀ ਜ਼ਿਆਦਤੀ ਹੋਈ, ਔਰ ਇਹੀ ਕੁਝ ਉਸ ਪਾਸੇ ਵੀ ਹੈ, ਲੇਕਿਨ ਹਕੀਕਤ ਦੇ ਵਿੱਚ ਦੋਵਾਂ ਪੰਜਾਬਾਂ ਦੇ ਨਾਲ ਪੰਜਾਬ ਦੇ ਵਿੱਚ 1947 ਦੇ ਵਿੱਚ ਜ਼ਿਆਦਤੀ ਹੋਈ। ਜਿਸ ਤਰ੍ਹਾਂ ਵੀਰ ਜੀ ਸਿਆਲਕੋਟ ਤੋਂ ਉਜੜ ਕੇ ਗਏ ਨੇ, ਭੈਣ ਜੀ ਜਿਹੜੀ ਹੈ ਉਹ ਜ਼ਿਲ੍ਹਾ ਸ਼ੇਖੂਪੁਰਾ ਮੌਜੂਦਾ ਜ਼ਿਲ੍ਹਾ ਨਨਕਾਣਾ ਸਾਹਿਬ ਤੋਂ ਉਜੜ ਕੇ ਗਏ ਨੇ, ਔਰ ਉਸ ਵੇਲੇ ਦੇ ਜੋ ਹਾਲਾਤ ਸਨ ਉਹਨਾਂ ਦੇ ਉੱਪਰ ਅਸੀਂ ਕਦੇ ਵੀ ਪਿਛਲੇ 75 ਸਾਲਾਂ ਦੇ ਉੱਪਰ ਕੋਈ ਇਹਨਾਂ 'ਤੇ ਸਰਚ ਨਹੀਂ ਕੀਤਾ ਕਿ ਹੋਇਆ ਕੀ ਐਕਚੁਅਲੀ, ਨਾ ਹੀ ਸਾਡੀ ਕਿਸੇ ਮੀਡੀਆ ਨੇ ਕੀਤਾ। ਸੋ ਆਪਾਂ ਇਸ ਪਲੇਟਫਾਰਮ ਰਾਹੀਂ ਇੱਕ ਕੋਸ਼ਿਸ਼ ਕਰਦੇ ਹਾਂ ਆਪਸ 'ਚ ਜੋੜਨ ਦੀ। ਸੋ ਆਓ ਚੱਲਦੇ ਹਾਂ ਜੀ, ਇੱਥੋਂ ਆਪਾਂ ਸਫ਼ਰ ਦਾ ਆਗਾਜ਼ ਕਰਦੇ ਹਾਂ। ਸੋ ਨਾਲ ਦੇ ਨਾਲ ਇਹਨਾਂ ਨੂੰ ਪਿੰਡ ਵਿਖਾਵਾਂਗੇ, ਨਾਲੇ ਇਹਨਾਂ ਦੇ ਵਾਲਦ ਸਾਹਿਬ ਇਹਨਾਂ ਦੇ ਪਿਤਾ ਜੀ ਨਾਲ ਗੱਲਬਾਤ ਤੁਹਾਡਾ ਫਾਦਰ ਜੀ ਯਾਦ ਕਰਦੇ ਰਹਿੰਦੇ ਆਪਣੇ ਪਿੰਡ ਤੋਂ? ਅਕਸਰ ਆਪਾਂ ਗੱਲਾਂ ਜਦੋਂ ਉਹਨਾਂ ਦੇ ਕਰਦੇ ਪੁਰਾਣੀਆਂ ਤੇ ਦੱਸਦੇ ਨੇ ਕਿ ਵੀ ਅਸੀਂ ਜਿਹੜੇ ਉਹਨਾਂ ਦੇ ਜਿੱਦਾਂ ਦੋ ਹੀ ਘਰ ਸੀਗੇ, ਇੱਕ ਖੈਰੇ ਸੀਗੇ ਸ਼ਾਇਦ, ਅੱਛਾ, ਤੇ ਇੱਕ ਡੈਡੀ ਉਹਨਾਂ ਦਾ ਵਿਰਕ ਸੀਗੇ। ਦੋ ਹੀ ਘਰ ਸੀਗੇ ਜਿਹੜੇ ਉੱਥੋਂ ਮੂਵ ਹੋ ਕੇ ਬੇਸਿਕਲੀ ਆਏ ਸੀਗੇ। ਬਾਕੀ ਸਾਰੇ ਤਾਂ ਮੁਸਲਮਾਨ ਸੀਗੇ? ਬਾਕੀ ਸਾਰੇ ਇਹਨਾਂ ਦੇ ਨਵਾਂ ਹੀ ਆਪਣੇ ਵਸਾਏ ਹੋਏ ਸੀਗੇ। ਇਹਨਾਂ ਦੇ ਨਾਈ ਸੀਗੇ, ਕੰਮ ਕਰਨ ਵਾਲੇ ਸੀਗੇ, ਕੁਝ ਜਿੱਦਾਂ ਆਪ ਹੀ ਲੈ ਕੇ ਆਏ ਸੀ ਨਾ ਸਾਰਿਆਂ ਨੂੰ, ਕਿਉਂਕਿ ਸਿਰਫ ਆਪ ਇਕੱਲੇ ਆਏ ਸੀਗੇ ਉਹ। ਫਿਰ ਉਹਨਾਂ ਨੇ ਆਣ ਕੇ ਦੋਵਾਂ ਪਰਿਵਾਰਾਂ ਨੇ ਆਣ ਕੇ ਪਿੰਡ ਨੂੰ ਇਸ ਲਈ ਵਸਾਇਆ ਸੀਗਾ। ਤੇ ਇਹਨਾਂ ਕੋਲ ਕਿੰਨਾ ਲੈਂਡ ਸੀਗਾ ਇੱਥੇ? ਲੈਂਡ ਉਹਨਾਂ ਨੂੰ ਮਿਲਿਆ ਸੀਗਾ 400 ਕਿੱਲੇ। 400 ਕਿੱਲੇ? ਹਾਂਜੀ। ਤੇ ਵਾਪਸ ਜਾ ਕੇ ਕਿੰਨੇ ਮਿਲੇ? ਵਾਪਸ ਜਾ ਕੇ ਕੱਟ ਕਟੌਤੀ ਤੁਹਾਨੂੰ ਪਤਾ ਉੱਥੇ ਕਾਫੀ ਹੋਈ ਸੀਗੀ। ਹਾਂਜੀ। ਤੇ 100-150 ਤੱਕ ਤਕਰੀਬਨ ਮਿਲੇ ਸੀਗੇ, 400 ਤਾਂ ਨਹੀਂ ਮਿਲੇ ਉੱਥੇ। ਅੱਛਾ, ਤੁਸੀਂ ਜਿਹੜੇ ਰਾਈਟ ਹੈਂਡ ਸਾਈਡ ਤੇ ਵੇਖ ਰਹੇ ਹੋ, ਇਸ ਵੇਲੇ ਤਾਂ ਇੱਥੇ ਪਲ ਸਫਾਈ ਚੱਲ ਰਹੀ ਹੈ, ਲੇਕਿਨ ਇਹ ਗੋਗੇਰਾ ਬ੍ਰਾਂਚ ਹੈ, ਇਹ ਫੁੱਲ ਭਰੀ ਹੋਈ ਹੁੰਦੀ ਹੈ ਆਮ ਦਿਨਾਂ 'ਚ, ਲੇਕਿਨ ਅੱਜ ਕੱਲ੍ਹ ਚੁੱਕੇ ਪਲ ਸਫਾਈ ਚੱਲ ਰਹੀ ਹੈ। ਇਹ ਪੁਰਾਣਾ ਪੁੱਲ ਹੈ ਤੇ ਐਕਚੁਅਲੀ ਜਦੋਂ ਇਹ ਬਾਹਰ ਆਬਾਦ ਹੋਏ ਸੀ ਨਾ, ਉਸ ਵੇਲੇ ਇਹ ਨਹਿਰਾਂ ਜਿਹੜੀਆਂ ਨੇ ਇਹ ਕੱਢੀਆਂ ਗਈਆਂ ਸੀ ਚਨਾਬ 'ਚੋਂ। ਇਹਨੂੰ ਗੋਗੇਰਾ ਬ੍ਰਾਂਚ ਕਹਿੰਦੇ ਆ, ਵੱਖ-ਵੱਖ ਬ੍ਰਾਂਚਾਂ ਕੱਢੀਆਂ ਸਨ, ਇਹਨੂੰ ਗੋਗੇਰਾ ਬ੍ਰਾਂਚ ਕਹਿੰਦੇ ਆ। ਤੇ ਤੁਹਾਡਾ ਪਿੰਡ ਇਸ ਬ੍ਰਾਂਚ ਤੇ ਬਣਾਇਆ ਗਿਆ ਸੀ? ਹਾਂਜੀ, ਉਹ ਕਹਿੰਦੇ ਨਹਿਰ ਦੇ ਲਾਗੇ ਉਹਨਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਸੀ। ਜੀ 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 ਜੀ, ਬਿਲਕੁਲ ਬਿਲਕੁਲ। ਤੇ ਹੁਣ ਆਪਾਂ ਚੱਲਦੇ ਹਾਂ ਜੀ ਤੁਹਾਡੇ ਪਿੰਡ ਵਾਲੇ ਪਾਸੇ। ਠੀਕ ਹੈ, ਔਰ ਇਸੇ ਤਰ੍ਹਾਂ ਇਹ ਚੱਕ ਨੰਬਰ ਅੱਗੇ ਜਾਂਦੇ ਜਾਂਦੇ 5 ਤੋਂ ਬਾਅਦ 6 ਆ ਜਾਏਗਾ, ਫਿਰ 7 ਚੱਕ ਆ ਜਾਏਗਾ। 7 ਜੱਗ, ਹਾਂਜੀ। ਹਰ ਪਿੰਡ ਦੇ ਨਾਲ ਨਾ ਜਿਹੜੇ ਸਾਂਦਲਬਾਰ 'ਚ ਨਵੇਂ ਪਿੰਡ ਵਸਾਏ ਗਏ, ਇਹਨਾਂ ਨੂੰ ਪਹਿਲੇ ਨੰਬਰਿੰਗ ਦਿੱਤੀ ਗਈ, ਫਿਰ ਉਹ ਲੋਕ ਨੰਬਰਿੰਗ ਤੇ ਆ ਕੇ ਬੈਠਦੇ ਸੀ, ਫਿਰ ਉਹ ਆਪਣੇ ਪੁਰਾਣੇ ਪਿੰਡ ਦਾ ਨਾਮ ਜਿੱਦਾਂ ਰੱਖ ਲੈਂਦੇ ਸੀ। ਕੋਈ ਸਿੱਖ ਇੱਥੇ ਰਹਿੰਦੇ ਸੀ? ਸਿੱਖ? ਆਹੋ। ਉਹ ਸਾਰੇ ਕੋਠੇ ਉਹਨਾਂ ਦੇ ਸੀ। ਅੱਛਾ, ਹਾਂ। ਇਹ ਪਿੰਡ ਦਾ ਨਾਂ ਕੀ ਹੈ? 16 ਜਗ ਬਦਰਤਾ। ਬਦੋ ਰਤਾ ਕਿ ਬਦੋ ਮਤਾ? ਸਮਝ ਲਓ ਇਹੋ ਹੀ ਚੀਜ਼ ਆ। ਅੱਛਾ ਆਹ ਹਾਤਾ ਇੱਕ ਹੁੰਦਾ ਸੀ। ਅੱਛਾ। ਆਹ ਸਾਡੀ ਕੋਠੀ ਪਈ ਨਾ, ਹਾਂ। ਇਹ ਵੀ ਮਤਲਬ ਸਿੱਖਾਂ ਦਾ ਸੀ। ਅੱਛਾ। ਉਹ ਜਿੱਥੇ ਟਰਾਂਸਫਾਰਮਰ ਲੱਗਾ ਨਾ, ਉੱਥੇ ਖੂਹ ਸੀ। ਇਹ ਖੂਹੀਆਂ ਬੜੀਆਂ ਸੀ ਇੱਥੇ, ਅੱਛਾ। 4-5 ਖੂਹੀਆਂ ਸੀ, ਮੁਰੱਬੇ ਵੀ ਸੀ।
ਤੇ ਇਹ ਵਿਰਕਾਂ ਦੀਆਂ ਹੀ ਗੱਲਾਂ ਸੁਣਦੇ ਰਹੇ ਹਾਂ। ਅੱਛਾ ਵਿਰਕ ਜਿਹੜੇ ਸੀਗੇ ਨਾ ਹਾਂ ਉਹਨਾਂ ਦੇ ਅਸੀਂ ਸੀਗੇ। ਅੱਛਾ ਇਹ ਵੀਰ ਕੀ ਨੇ ਜਿਹੜੇ ਮੇਰੇ ਨਾਲ ਆਏ ਨੇ? ਅੱਛਾ ਜੀ, ਹਾਂ। ਬਿਸਮਿਲ੍ਲਾ ਅਲਹਮਦੁਲਿਲਾ। ਮੋਰ ਸਿੰਘ ਲੰਬੜਦਾਰ ਸੀਗਾ ਨਾ, ਅੱਛਾ ਇਹ ਲੰਬੜਦਾਰ ਸੀਗਾ ਹੱਤੇ ਦਾ ਇਹ ਪੱਕਾ ਹੱਤਾ ਜਿੱਥੇ ਆਪਾਂ ਖਲੋਤੇ ਸੀਗੇ ਇਹ ਨਵਾਂ ਘਰ ਜਿੱਥੇ ਬਣਿਆ ਅਨੀਵਾ ਕਰ ਦਿੱਤੀ। ਆ ਤੁਹਾਡਾ ਘਰ ਹੀ ਹੈ ਜੀ? ਅੱਛਾ ਅੱਛਾ ਜੀ। ਕਿੰਨੇ ਕੁ ਜੀ ਇੱਥੇ ਸਿੱਖਾਂ ਦੇ ਰਹਿੰਦੇ ਸੀਗੇ? ਇੱਥੇ ਸਿਰਫ ਸਿੱਖ ਥੋੜੇ ਹੀ ਸਨ। ਅੱਛਾ ਆ ਪੱਤੀ ਜਿਹੜੀ ਸੀਗੀ ਇਹ ਸੀਗੀ ਆਪਣਾ ਕੀ ਇਹਦਾ ਨਾਮ ਆ ਤੇ ਆ ਪੱਤੀ ਤੇ ਆ ਪੱਤੀ ਇਹ ਵਿਰਕਾਂ ਦੀ ਸੀ ਤੇ ਇਹ ਕੋ ਡੋਗਰੇ ਦਾ ਕੀ ਸੱਦੇ ਸਨ ਉਹਨੂੰ ਖਾਰੇ ਖਾਰੇ ਬਿਲਕੁਲ ਸਹੀ ਗੱਲ ਕੀਤੀ ਹੈ ਖਾਰੇ ਦੋ ਹੀ ਸੀਗੇ ਘਰ ਅੱਛਾ ਅੱਛਾ ਤੇ ਇਹਨਾਂ ਦਾ ਮੇਰਾ ਮਤਲਬ ਤਲਕਾਤ ਅੱਛਾ ਸੀ ਅੱਛਾ ਰਹਿਣ ਬਹਿਣ ਅੱਛਾ ਸੀ। ਅੱਛਾ ਇਹ ਦੱਸਦੇ ਪਏ ਨੇ ਕਿ ਇਹਨਾਂ ਨਾਲ ਨਾ ਕੰਮੀ ਹੈਗੇ ਸੀ ਪੁਰਾਣੇ। ਦੇਖੋ ਜੀ ਅਸੀਂ ਆ ਅੱਛਾ ਠੀਕ ਲੇਕਿਨ ਹੈ ਅਸੀਂ ਆ ਜੋ ਕੁਝ ਸਾਡੇ ਅਸੀਂ ਆ ਆ ਜਾਓ ਤੁਸੀਂ ਵੀ ਆ ਜਾਓ। ਇਹ ਹੈਗੇ ਨੇ ਦਾਦੇ ਤੁਹਾਡੇ ਪੁਰਾਣੇ ਵਾਸੂਆਂ ਦੇ ਜਿਹੜੇ ਤੁਹਾਡੀਆਂ ਸ਼ਾਦੀਆਂ ਸ਼ੁਦੀਆਂ ਕਰਾਉਂਦੇ ਸਨ। ਅੱਛਾ ਅੱਛਾ ਜੀਣਾ 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 ਜਿਹੜਾ ਮੇਰਾ ਦਾਦਾ ਜੀ ਜੀ ਇਹਨਾਂ ਦਾ ਸਾਡਾ ਦਾਦਾ ਜਿਹੜਾ ਸੀਗਾ ਉਹ ਨਾਲ ਉਥੋਂ ਪਿਛਲੇ ਬੱਦਰ ਤੋਂ ਆਏ ਆ। ਇਹ 12 ਪਿੰਡ ਸਾਡੇ ਇੱਥੇ ਆਏ ਆ। ਅੱਛਾ ਬੱਦੇ ਰਸਤੇ ਤੋਂ ਬੱਦਰ ਇਹ ਆਏ ਸਨ ਉਹਨਾਂ ਦੇ ਹਿੱਸੇ 13 14 15 ਉਧਰ ਦੇ ਜਿਹੜੇ ਪਿੰਡ ਚਾ 10 ਨਾ ਆ ਹੁਣ 13 14 15 ਮਤਲਬ ਪਿੰਡ ਜਿਹੜੇ ਆ ਆਹੋ ਇਹ ਸਾਰੇ ਵਿਰਕਾਂ ਦੇ ਸਨ ਇੱਥੇ। ਅੱਛਾ ਅੱਛਾ ਤੇ ਇਹ ਨਾਲ ਸਾਈ ਅਸੀਂ ਮਰਾਸੀ ਸਾਰੇ ਆਏ ਆ ਨਾਲ। ਇਹ ਆਇਆ ਸੀ ਇਹ ਸਾਡੇ ਦਾਦਿਆਂ ਦਾ ਨਾਲ। ਘਰ ਹੈ ਜਿਹੜਾ ਸ਼ਾਦੀਆਂ ਕਰਾਉਂਦਾ ਸੀ। ਆਹੋ ਉਹ ਲੰਬੜਦਾਰ ਦਾ ਘਰ ਸੀ। ਹਾਂ। ਅੱਛਾ ਉਹ ਉੱਚਾ ਜਿਹੜਾ ਹੁਣ ਚੁਬਾਰਾ ਪਿਆ ਨਹੀਂ ਹੁਣ ਤਾਂ ਢਾਹ ਢੋ ਦਿੱਤੇ ਨੇ। ਇਹ ਲੰਬੜਦਾਰ ਦਾ ਸੀਗਾ ਮੋਹਰ ਸਿੰਘ ਦਾ। ਮੋਹਰ ਸਿੰਘ ਦਾ ਹਾਂ ਹੈ ਮੋਹਰ ਸਿੰਘ ਇਹਨਾਂ ਦਾ ਇਹ ਅੱਛਾ ਅੱਛਾ ਬਹੁਤ ਅੱਛਾ ਮੈਂ ਤਾਂ ਉਹਦੀ ਤਾਰੀਫ ਕਰਦੇ ਨੇ ਲੋਕ ਵੀ ਬਹੁਤ ਅੱਛਾ ਲੰਬੜਦਾਰ ਸੀ। ਮੈਂ ਗੱਲ ਕਰਦਾ ਸੀ ਵੀ ਇਹਨਾਂ ਦਾ ਜਿਹੜਾ ਸੀ ਨਾ ਚਾਚਾ ਹਾਂ ਸਾਡੇ ਡੇਰੇ ਤੇ ਬਹਿੰਦਾ ਉੱਠਦਾ ਸੀ। ਆ ਇੱਥੇ ਰਹੀ ਜਾ ਗਏ ਅਸੀਂ ਪਟਿਆਲੇ ਤੋਂ ਆਏ ਆ। ਹਾਂ ਹਾਂ ਸਾਡੇ ਵਾਲਦ ਉਹਦੀ ਪਟਿਆਲੇ ਤੋਂ ਆਏ ਆ ਅੱਛਾ ਤੇ ਉਹ ਹੁਣ ਸਾਰਿਆਂ ਨਾਲ ਸਿੱਖਾਂ ਦੀ ਸਾਰਿਆਂ ਸਿੱਖਾਂ ਤੋਂ ਮਤਲਬ ਤੁਹਾਡੀ ਵੀ ਮੈਨੂੰ ਗੱਲਾਂ ਕਰਦਾ ਹੁੰਦਾ ਸੀ। ਅੱਛਾ ਆ ਕੜਿਆਲ ਦੇ ਇਦਾਂ ਦੇ ਜਰੀਲੇ ਸਿੱਖ ਸਨ, ਅੱਛਾ ਇੱਧਰ ਦੇ ਇਦਾਂ ਸੀ, ਇਹ ਪਿੰਡ ਦੇ ਮੱਠੇ ਸਨ ਅੱਛਾ ਤੇ ਅਸੀਂ ਇਹਨਾਂ ਦੇ ਦਾਦੇ ਸਾਂ। ਅਸੀਂ ਇਹਨਾਂ ਦੀਆਂ ਸ਼ਾਦੀਆਂ ਕਰਦੇ ਹੁੰਦੇ ਸੀ ਅੱਛਾ ਤੇ ਕਰਦੇ ਵੀ ਤੇ ਇਹੀ ਤੁਹਾਡੇ ਹੁੰਦੇ ਸੀ ਪਹਿਲਾਂ। ਸਹੀ ਹੁਣ ਦਾ ਤਾਂ ਪਤਾ ਨਹੀਂਗਾ, ਉਦੋਂ ਤੁਹਾਡੇ ਇਹੀ ਲੋਕ ਕਰਕੇ ਆਉਂਦੇ ਹੁੰਦੇ ਸੀ। ਹਾਂਜੀ 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 ਬਿਲਕੁਲ ਹਾਂਜੀ ਸਰਦਾਰਾਂ ਦੀਆਂ ਸ਼ਾਦੀਆਂ ਇਹ ਕਰਦੇ ਹੁੰਦੇ ਸਨ। ਉਹ ਜੀ ਵਿਰਕਾਂ ਦਾ ਇਲਾਕਾ ਸੀ ਇਹ। ਆਹੋ ਇਹ ਬਿਰਕਗੜ੍ਹ ਸੀ ਨਾ ਸ਼ੇਖੂਪੁਰਾ। ਹਾਂਜੀ ਬਿਲਕੁਲ ਇੱਥੇ ਸਰਦਾਰ ਬੜੇ ਬੜੇ ਵੱਡੇ ਸਨ। ਹਾਂ ਵੱਡੇ ਵੱਡੇ ਸੀਗੇ। ਹਾਂ ਅੱਛਾ ਹੁਣ ਪਿੰਡ 'ਚ ਕੋਈ ਕਿਆ ਇਸ਼ਾਰਾ ਦੱਸੋ। ਸ਼ਾਹ ਵੀ ਤੁਹਾਨੂੰ ਦੱਸਦੇ ਆ। ਪਹਿਲੇ ਇਹ ਦੱਸੋ ਕਿ ਪਿੰਡ ਦੇ ਵਿੱਚ ਕੋਈ ਪੁਰਾਣਾ ਘਰ, ਕੋਈ ਗੁਰਦੁਆਰਾ, ਕੋਈ ਇਸ ਤਰ੍ਹਾਂ ਦੀ ਚੀਜ਼ ਹਾਂ ਆ ਜਾ ਆ ਲੈ ਬਈ ਕਿੱਧਰ ਗਿਆ ਮੈਂ ਲੈ ਜੀ ਆਹ ਅੱਜ ਟਿਕਟ ਤੇ ਕੇ ਪਾਸ਼ਾ ਇੰਜ ਪੂਰੀਆਂ ਹੋ ਰਹੀਆਂ ਨੇ। ਆ ਜੋ ਗੁਰਦੁਆਰਾ ਦੇ ਅਸੀਂ ਜਦੋਂ ਨਾ ਫਿਰ ਉਹ ਵੱਡੇ ਹੋ ਗਏ, ਫਿਰ ਭਾਈ ਹੋ ਗਏ, ਫਿਰ ਜਗ੍ਹਾ ਥੋੜੀ ਰਹਿ ਗਈ, ਫਿਰ ਅਸੀਂ ਚੇਂਜ ਹੋ ਗਏ। ਨਹੀਂ ਇਹ ਤੁਹਾਨੂੰ ਕਿੰਨੇ ਦੱਸਿਆ ਕਿ ਇਹੀ ਘਰ ਮੋਹਰ ਸਿੰਘ ਦਾ ਹੱਥ? ਮੋਹਰ ਸਿੰਘ ਦਾ ਦੇਖੋ ਜੀ, ਅਸੀਂ ਪੜ੍ਹੇ ਲਿਖੇ ਆ ਅੱਛਾ ਤੇ ਅਸੀਂ ਸਾਰਿਆਂ ਦੇ ਹਾਤਿਆਂ ਨੂੰ ਜਾਣਦੇ। ਸਾਡੇ ਇੱਥੇ ਮੋਹਰ ਸਿੰਘ ਦੇ ਹਾਤੇ ਦੇ ਵਿੱਚ ਹਾਂ ਇੱਕ ਲੋਕਲ ਘਰ ਸੀ, ਅੱਛਾ ਜਿਹੜੇ ਕੁਮਾਰ ਸੀ ਵਸਿੰਦਾ, ਅਗਲੇ ਰਹਿੰਦੇ ਉਹਨੇ ਬਹੁਤ ਸਾਰੀ ਸਾਰੀਆਂ ਵਜ਼ਾਹਤ ਦੇ ਦਿੱਤੀ। ਅੱਛਾ ਉਹ ਦੱਸਦੇ ਰਹੇ ਉਹ ਤੁਹਾਨੂੰ? ਦੱਸਦੇ ਰਹੇ। ਸਾਰੀਆਂ ਗੱਲਾਂ ਉਹ ਦੱਸ। ਅੱਛਾ ਅੱਛਾ ਹਾਂਜੀ ਅੱਛਾ ਬਜ਼ੁਰਗੋ ਨਾਂ ਕੀ ਤੁਹਾਡਾ? ਅਬਦੁੱਲਾ ਜੀ। ਅੱਛਾ ਤੁਸੀਂ ਵੀ ਵਸਿੰਦੇ ਹੋ? ਹਾਂ ਜੀ, ਨਹੀਂ ਪਿੱਛੋਂ ਆਏ ਜਲੰਧਰ ਚੋਂ। ਤੁਸੀਂ ਵੀ ਜਲੰਧਰ ਚੋਂ ਆਏ ਹੋ? ਹਾਂ ਨਕੋਦਰ ਦੇ ਕੋਲ ਪਿੰਡ ਸੀ ਮਾਲੜੀ ਸਾਡਾ, ਨੰਗਲ ਤੇ ਮਾਲੜੀ। ਹਾਂਜੀ ਇਹ ਹਾਤਾ ਜਿਹੜਾ ਇਹ ਸਾਡੇ ਕੋਲ ਆ ਲੰਬੜਦਾਰ ਵਾਲਾ ਬਹੁਤਾ। ਅਸੀਂ ਉਹ ਹੁਣ ਮਕਾਨ ਮੁੜ ਕੇ ਛੱਤ ਲੈ ਕਈ ਵਾਰੀ। ਹਾਤਾ ਬਹੁਤ ਵੱਡਾ ਵਾ ਇਹ, ਅੱਛਾ ਕਮ ਅਜ਼ ਕਮ ਨਹੀਂ ਕਿੱਲੇ ਦਾ ਹਾਤਾ ਇੱਕ।
ਹਾਂ ਤੁਸੀਂ ਇੱਥੇ ਹੀ ਨਾ ਦੇਖੋ ਇਹ ਮਜਮਾ ਲੱਗ ਗਿਆ, ਸਾਰੇ ਬਜ਼ੁਰਗ ਹੈ, ਖੂਬਸੂਰਤ ਚਿਹਰੇ ਸਾਡੇ ਨਾਲ ਉਹ ਜੀਰੇ ਦੇ ਲੰਬੜਦਾਰ ਅਜੇ ਹਾਂ ਤਾਂ ਉਹਨਾਂ ਦੇ ਬੇਟੇ ਡੈਡੀ ਮੇਰੇ ਮੋਹਰ ਸਿੰਘ ਦਾ ਬੇਟੇ। ਅੱਛਾ ਉਹ ਜਦੋਂ ਇੱਥੋਂ ਗਏ ਉਹਨਾਂ ਦੀ ਕਿੰਨੀ ਉਮਰ ਸੀ? ਉਹ 10 ਸਾਲ ਦੇ ਸੀਗੇ, 10-11 ਸਾਲ ਦੇ ਹਾਂ ਉਹਨਾਂ ਨੂੰ ਪਤਾ ਨਾ ਜ਼ੈਲਦਾਰ ਧਰੰਗਾਂ ਵਾਲਾ ਹੁੰਦਾ ਸੀਗਾ ਚਾਲ ਸੀ। ਉਹਨਾਂ ਨੂੰ ਮੈਂ ਫੋਨ ਕਰਦੀ ਪਈ ਆ। ਪਹਿਲਾ ਉਹਦਾ ਮੁੰਡਾ ਟੈਲਾ ਟੈਲਾ ਬਟ ਮੇਰੇ ਤਾਇਆ ਜੀ। ਹਾਂ ਪਹਿਲਾ ਉਹਦਾ ਨਾਂ ਸੀ, ਉਹ ਸਾਨੂੰ ਦੱਸਦੇ ਰਹੇ ਨਾ ਅਗਲਾ ਘਰ ਵੀ ਲੰਬੜਦਾਰ ਮੋਹਰ ਸਿੰਘ ਦਾ ਮੁੰਡਾ ਟਹਿਲਾ ਸੀ, ਆ ਉਹਦੀ ਜ਼ਮੀਨ ਸੀ ਪਿੰਡ ਦੇ ਨਾਲੋਂ, ਅਸੀਂ ਉੱਥੇ ਕਮਾਲ ਟੈਲਾ ਇਹਨਾਂ ਦੇ ਤਾਇਆ ਜੀ ਇਹਦਾ ਤੇ ਉਹਨਾਂ ਦੇ ਉਹ ਨਾਨਕੇ ਸੀ ਲਪੈਣ ਕੇ, ਉਹ ਹਾਲੇ ਬੈਠੇ ਖੜੀ ਆ ਪੁਰਾਣੀ। ਨਹੀਂ ਉਹ ਜੋੜੀ ਖੜੀ ਸਾਰੀ। ਸਾਡੇ ਨਾਨਕੇ ਦੀ ਬੈਠਕ ਖਲੋਤੀ ਨਾਨਕਿਆਂ ਦੀ ਨਾਨਕਿਆਂ ਦੀ ਉਹ ਨਹੀਂ ਉਹ ਦੇ ਉਹਦਾ ਲੈ ਉਹ ਫੋਟੋ ਉਹਦਾ ਹਜੇ ਐਨ ਬਣਿਆ ਉਦਾਂ ਹੀ ਅਗਲਾ ਹੀ ਆ ਤੁਹਾਡਾ ਨਮੂਨਾ ਜਿਹੜਾ ਤੁਹਾਡੇ ਹੱਥਾਂ ਨਾਲ ਬਣਾਇਆ ਉਹ ਬਣਿਆ। ਅਸੀਂ ਤਾਂ ਢਾਹ ਢੋਲ ਦੀ ਆਵਾਜ਼ ਆ ਰਹੀ ਤੈਨੂੰ? ਆਪਾਂ ਸਾਡੇ ਪਿੰਡ ਪਹੁੰਚੇ ਹੋਏ ਆ। ਸਤਿ ਸ਼੍ਰੀ ਅਕਾਲ ਬੁਲਾਓ ਭਾਜੀ ਨੂੰ। ਸਤਿ ਸ੍ਰੀ ਅਕਾਲ ਡੈਡੀ ਬੱਦੋ ਮੱਤੇ ਬੱਦੋ ਰੱਤੇ। ਹਾਂ ਤੁਹਾਡੇ ਜਿੱਥੇ ਤੁਹਾਡਾ ਜਨਮ ਹੋਇਆ ਸੀ ਨਾ ਉੱਥੇ ਖਲੋਤੇ ਆ। ਆ ਤੁਸੀਂ ਬੱਦੋ ਮਤਾ ਗਾਬੇ ਪਿਛਲੇ ਬੱਦਰੂ ਚੋਂ ਉੱਠ ਕੇ ਅਸੀਂ ਆਏ ਆ ਨਾ, ਇੱਥੇ ਮਰੱਬੇ ਮਿਲੇ ਸੀ ਸਾਨੂੰ, ਤੁਹਾਡੇ ਨਾਲ ਅਸੀਂ ਆਏ ਆ। ਇਹਨਾਂ ਦੇ ਡੈਡੀ ਦਾ ਯਾਦ ਹੈ ਤੁਹਾਨੂੰ ਕੁਝ? ਨਹੀਂ ਡੈਡੀ ਜਿਹੜਾ ਇਹਨਾਂ ਦੇ ਡੈਡੀ ਉੱਥੋਂ ਬੱਦੇ ਰੱਤਿਓਂ ਉੱਥੋਂ ਤੁਹਾਡੇ ਨਾਲ ਆਏ ਸੀਗੇ। ਹਾਂ ਹਾਂ ਇਹ ਤੁਹਾਡੇ ਵਿਆਹ ਨੂੰ ਜਿਹੜੇ ਕਰਾਉਂਦੇ ਸੀਗੇ ਨਾ, ਉਹ ਵੇਲੇ ਉਹਦੇ ਚੋਂ ਸੀਗੇ। ਹਾਂ ਤੁਹਾਡੇ ਡੈਡੀ ਦਾ ਨਾਮ ਜਿਉਣਾ ਬਲਬੀ ਦਾ ਜਿਉਣਾ ਦੀ ਨਾਂ ਲੱਭੋ ਤੁਸੀਂ। ਜਿਉਣਾ। ਅੱਛਾ ਜੀ ਅੱਛਾ ਅੱਛਾ। ਹਾਂਜੀ ਇਹ ਉਹਨਾਂ ਦੇ ਬੇਟੇ ਨੇ। ਮੈਂ ਉਹਦਾ ਪੋਤਰਾ ਵਾਂ ਜੀ ਜਿੰਨੇ ਦਾ। ਬਰਕਤ ਦਾ ਬੱਚਾ ਸੀ ਨਾ, ਬਰਕਤ, ਫਰੋਜ਼, ਸ਼ਰੀਫ, ਹੈਦਰ। ਹਾਂਜੀ ਹਾਂ ਮੈਂ ਬਰਕਤ ਦਾ ਪੁੱਤਰ ਆ। ਮੈਂ ਕਿਹਾ ਤੁਹਾਨੂੰ ਘਰ ਵੀ ਵਿਖਾਉਣੇ ਆ, ਪੱਗ ਪੁੱਗ ਬੰਨ ਲਓ, ਆਪਾਂ ਤੁਹਾਨੂੰ ਘਰ ਵਿਖਾਉਣੇ ਆ। ਤੁਹਾਡੇ ਨਾਨਕਿਆਂ ਦਾ ਵੀ ਘਰ ਹੈਗਾ? ਕਿਹੜੇ ਸੀਗੇ ਉਹ? ਕੀ ਨੇ? ਕੈਪਟਨ ਹੈ ਜੀ। ਕੈਪਟਨ ਹੈ ਸੀ, ਕੈਪਟਨ ਖਜ਼ਾਨ ਸਿੰਘ ਹਾਂ। ਉਹ ਕਹਿ ਰਹੇ ਨੇ ਲਿਖਿਆ ਹੋਇਆ ਘਰ ਦੇ ਹਾਂਜੀ ਪਾਪਾ ਲਿਖਿਆ ਹੋਇਆ ਉੱਥੇ। ਓਕੇ ਪਾਪਾ ਥੋੜੀ ਦੇਰ ਚ ਆਪਾਂ ਤੁਹਾਨੂੰ ਫੋਨ ਕਰਦੇ ਆ। ਘਰ ਹੈ ਘਰ ਨਹੀਂ ਆ ਜਾਓ ਨਹੀਂ ਜਾਣੀਆਂ ਤੁਸੀਂ ਨਾਲ ਜਾਓ ਨਾ। ਇਹ ਜਿਹੜਾ ਨਾ ਸਾਰਾ ਗੁਰਦੁਆਰੇ ਦਾ ਇਲਾਕਾ ਵਾ। ਅੱਛਾ ਆ ਜਿੰਨਾ ਵੀ ਹੈ ਇੱਧਰ ਹੀ ਸੜਕ ਤੋਂ ਲਾ ਕੇ ਤੇ ਉਹ ਗਲੀ ਤਾਈ ਤੇ ਉਹ ਪਰਲੇ ਪਾਸੇ ਵੀ ਗਲੀ ਸੀਗੀ। ਅੱਛਾ ਤੁਹਾਡੇ ਆ ਜਿੰਨਾ ਵੀ ਹੈ ਨਾ ਸਾਰਾ ਤੁਹਾਡਾ ਗੁਰਦੁਆਰੇ ਦਾ ਇਲਾਕਾ ਸੀ। ਇਹ ਗੁਰਦੁਆਰਾ ਸੀਗਾ? ਗੁਰਦੁਆਰਾ ਸਾਰਾ ਜੋ ਤੇ ਮਕਾਨ ਪਾਏ ਹੈ ਨਾ, ਹਾਂ ਆ ਸਾਰਾ ਇਲਾਕਾ ਤੁਹਾਡਾ ਵਾ। ਹਾਂ ਆ ਪੁਰਾਣਾ ਮਕਾਨ ਤੁਹਾਡਾ। ਇਹਨਾਂ ਨੂੰ ਸਭ ਪਤਾ ਹੈਗਾ। ਵੀਰੇ ਤੁਹਾਨੂੰ ਬਹੁਤ ਬਹੁਤ ਵਧਾਈਆਂ। ਹੁਣ ਬਹੁਤ ਘੱਟ ਹੁੰਦਾ ਐਸਾ। ਇਹ ਤੁਹਾਡੇ ਸਾਰਿਆਂ ਨੂੰ ਪਤਾ ਹੈ ਤੁਹਾਡੇ ਪਿੰਡ ਦਾ। ਉਹ ਜਿਹੜਾ ਦਰਵਾਜ਼ਾ ਉਹ ਪਰਾਂ ਖੜਾ, ਉਹ ਪਰਾਂ ਵੇਲੀ ਹੈ ਤੇ ਆ ਉਹ ਉਹਨਾਂ ਸਾਰਾ ਜਿੰਨਾ ਵੀ ਆ ਤੁਹਾਡਾ ਗੁਰਦੁਆਰਾ ਦਾ ਇਲਾਕਾ ਵਾ। ਹਾਂਜੀ ਡਿੱਬਲ ਕਮਾਲ ਹੋ ਗਿਆ। ਇੱਥੇ ਤਾਂ ਸਾਰੇ ਪੂਰਾ ਪਿੰਡ ਹੀ ਨਾਲ ਹੀ ਸਾਡੇ ਘੁੰਮ ਰਿਹਾ। ਉਹ ਕਹਿੰਦੇ ਦੇ ਮੋਹਰ ਸਿੰਘ ਦੇ ਬੱਚੇ ਆਏ ਨੇ, ਕਮਾਲ ਹੈ। ਪਾਪਾ ਖਾਰਿਆਂ ਦੀ ਸਾਈਡ, ਖਾਰਿਆਂ ਦੀ ਆ ਖਾਰਿਆਂ ਦੀ ਸਾਈਡ ਆ ਗਏ ਆਪਾਂ ਹੁਣ। ਅੱਛਾ ਖਾਰੇ ਜੇ ਛੱਪੜ ਦੇ ਵੱਲ ਛੱਪੜ ਇਸ ਸਾਈਡ ਤੇ ਛੱਪੜ ਵੱਲ। ਹਾਂਜੀ ਛੱਪੜ ਇਧਰਲੇ ਪਾਸੇ ਆ, ਇਧਰਲੇ ਪਾਸੇ ਖਾਰਿਆਂ ਦੀ ਸਾਈਡ ਆ। ਅਸਲ ਵਿੱਚ ਉਹਨਾਂ ਨੇ ਇੱਕੋ ਹੀ ਗਲੀ ਸੀ, ਉਹਨਾਂ ਦੇ ਬਾਜ਼ਾਰ ਸੀ ਪੂਰੇ ਦਾ ਪੂਰਾ ਹੀ। ਹਾਂਜੀ ਇਹ ਉਹੀ ਹੈ ਖਾਰਿਆਂ ਦਾ ਏਰੀਆ ਹੈ। ਗੁਰਦੁਆਰਾ ਹੈਗਾ ਤੇ ਖਜ਼ਾਨ ਸਿੰਘ ਗੁਰਦੁਆਰਾ ਵੀ ਹੈਗਾ ਹੈ ਤੇ ਖਜ਼ਾਨ ਸਿੰਘ ਜੀ ਦਾ ਜਿਹੜਾ ਘਰ ਹੈ ਉਹ ਵੀ ਪੁਰਾਣਾ ਹੈਗਾ। ਹਾਂਜੀ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਅੱਜ ਜਨਮ ਪੌ ਥਾਂ ਵੇਖ ਰਹੇ ਹੋ ਲਾਈਵ? ਬਹੁਤ ਖੁਸ਼ੀ ਹੈ ਜੀ, ਕਮਾਲ ਹੋ ਗਈ। ਮੈਂ ਉਸ ਵੇਲੇ ਜੀ 5ਵੀਂ ਜਮਾਤ ਚ ਜਾਂਦਾ ਸੀ ਪੜ੍ਹਨ। ਅੱਛਾ ਤੰਨੂ ਵਾਲਾ ਪਿੰਡ ਨੇੜੇ ਹੈ। ਹਾਂਜੀ ਤੰਨੂ ਆਣਾ ਪਰਲੀ ਸਾਈਡ ਤੇ ਤੰਨੂ ਆਣਾ ਹੈ ਜੀ। ਆਪਾਂ ਉੱਥੇ ਪੜ੍ਹਨ ਜਾਂਦਾ ਸੀ ਸਾਈਕਲ ਦੇ ਉੱਤੇ। ਅੱਛਾ ਵਾਹ ਜੀ ਵਾਹ, ਬਹੁਤ ਖੁਸ਼ੀ ਹੋਈ ਜੀ। ਇਹ ਬਾਬੇ ਨੂੰ ਸਾਰਾ ਪਤਾ। ਬਾਬਾ ਆ ਗਿਆ ਹੁਣ ਲਾਗੇ, ਤੁਸੀਂ ਇਹਦੀਆਂ ਗੱਲਾਂ ਸੁਣੀ ਜਾਓ। ਆ ਜੀ ਤੁਹਾਡੇ ਛੱਪੜ ਸੀਗੇ ਜਦੋਂ ਮਾਲ ਚਾਰ ਕੇ ਲਿਆਉਂਦੇ ਸੀ ਤੇ ਦੁਪਹਿਰਾਂ ਨੂੰ ਇੱਥੇ ਬਾਂਦੇ ਸਨ।
ਦੁਪਹਿਰਾ ਉਡੀਕਦੇ ਸਾਂ, ਫਿਰ ਆਪਣਾ ਰੋਟੀ ਪਾਣੀ ਖਾਂਦੇ ਸਾਂ, ਫਿਰ ਮਾਲ ਨੂੰ ਛੇੜ ਲੈਂਦੇ ਸਾਂ। ਅੱਛਾ 100 ਥਾਂ ਮਾਲ ਹੁੰਦਾ ਸੀਗਾ, 50 ਥਾਂ ਮਾਲ ਹੁੰਦਾ ਸੀ। ਮਾਲ ਡੰਗਰ ਚੰਗੇ ਰੱਖਦੇ ਸਨ। ਆ ਜਿਹੜੇ ਸਾਡੇ ਮਿਸਤਰੀ ਪਿੱਛੋਂ ਨਾਲ ਆਏ ਸਨ, ਇਹ ਥਾਂ ਉਹਨਾਂ ਦਾ ਸੀਗਾ ਤੇ ਇਹ ਥਾਂ 'ਚ ਖਰਾਸ ਸੀਗਾ। ਹਾਂਜੀ, ਫਿਰ ਉਹ ਅੱਗੇ ਥਾਂ ਵਾ, ਉੱਥੇ ਖਰਾਸ ਹੁੰਦਾ ਸੀ। ਤੁਸੀਂ ਪਿੰਡ ਆਣ ਕੇ ਤੁਹਾਡੇ ਵੱਡਿਆਂ ਬਜ਼ੁਰਗਾਂ ਨੇ ਸਾਡੇ ਪਿੰਡ ਦੇ ਮਤਲਬ ਆਬਾਦ ਕੀਤਾ ਅਸੀਂ ਨਾਲ ਸਨ। ਹਾਂ ਮੇਰੇ ਦਾਦਾ ਜੀ ਦੱਸਦੇ ਸੀਗੇ ਵੀ ਆਪਾਂ ਸਾਰਾ ਖਲੋ ਜਾਓ, ਆ ਇੱਧਰ ਦੇਖੋ ਆ। हाँ जी हाँ ਲਓ ਜੀ ਤੁਹਾਡਾ ਘਰ ਜਿਹੜਾ ਹੈ ਤੁਸੀਂ ਲਾਈਵ ਵੇਖੋ ਹੁਣ ਆਪਣੇ। ठीक है ਆ ਦੇਖੋ ਆ ਵੇ ਫੱਟੀ ਲੱਗੀ ਹੋਈ ਸੀ। ਵਾਹ ਜੀ ਵਾਹ, ਬੜਾ ਪਿਆਰਾ ਘਰ ਹੈ ਜੀ ਇੱਥੇ। ਆ ਵੇਖ ਲਓ ਉੱਥੋਂ ਤਾਈਂ ਸਾਡੀ ਨਾ ਆ ਸਾਰੀ ਪੁਰਾਣੀ ਆ ਜਿਹੜਾ ਸੇ ਬੈਠਕ ਮੈਂ ਬੈਠਕ ਸੀ। ਆਓ ਬੈਠਕ ਆ ਬਰਾਮਦਾ ਵਾ ਨਾ, ਬਹੁਤ ਪੁਰਾਣਾ ਘਰ ਹੈ। ਪੁਰਾਣਾ ਇਹ ਘਰ ਹੀ ਆ ਰਿਹਾ ਹਾਲੀ ਤਾਈਂ। ਘਰ ਯਾਦ ਆਉਂਦਾ ਪਿਆ ਹੈ? ਹਾਂ ਯਾਦ ਆ ਰਿਹਾ, ਬਸ ਸਮਝ ਗਿਆ ਮੈਂ। ਯਾਨੀ ਕਿ ਦੋ ਭਾਈ ਨਾ ਹੁਣ ਦੋ ਵੰਡ ਗਏ ਆ ਨਾ, ਵੰਡੇ ਆ ਥਾਂ। ਉਹ ਵੇਖੋ ਪਰਲੇ ਪਾਸੇ ਆਹ ਵੀ ਹੈ ਪੁਰਾਣਾ ਬੈਠਕ ਆ, ਆ ਬਰਾਮਦਾ ਸੀਗਾ। ਉਹਨੂੰ ਚੁਆਇਸ ਚਾਹੀਦੀ ਹੈ। ਪੱਟੀ ਜਿਹੜੀ ਲਿਖੀ ਉਹ ਕਿੱਥੇ ਹੈ? ਪੱਟੀ ਇੱਥੇ ਲਿਖੀ ਹੁੰਦੀ ਸੀ ਆ ਨਾ, ਆ ਵੇ ਲਾ ਕੇ ਲੱਗੀ ਯਾ ਹੁਣ ਆ ਢਾਹ ਕੇ। ਇਹ ਜੀ ਇਹਨਾਂ ਦੇ ਵਾਲਦ ਸਾਹਿਬ ਆ ਮੁਹੰਮਦ ਕਫੈਲ। ਜੀ ਸਾਹਮਣੇ ਇਹ ਕਪਤਾਨ ਦਾ ਹੀ ਘਰ ਸੀ ਨਾ। ਹਾਂ ਇਹ ਕੈਪਟਨ ਸੀ। ਕੈਪਟਨ ਹਾਂਜੀ ਫੌਜ ਦੇ ਵਿੱਚ। ਹਾਂਜੀ ਇਹ ਆਇਆ ਜੀ ਅਮਰੀਕਾ ਤੋਂ। ਨਾਨਕੇ ਆ ਘਰ ਵਾ, ਜਿਹੜੀ ਜਗ੍ਹਾ ਤੇ ਮੇਰੇ ਮਕਾਨ ਬਣੇ ਆ ਉਹ ਮੇਰੇ ਦਾਦਕੇ ਹਨ। ਦੱਸਦੇ ਨੇ ਜੀ ਉਸ ਟਾਈਮ ਉਹ ਮੇਜਰ ਹੋ ਗਏ ਸਨ। ਹਾਂਜੀ ਹਾਂਜੀ ਸਾਡੇ ਵਾਲਦ ਸਾਹਿਬ ਦੱਸਦੇ ਹੁੰਦੇ ਸੀ। ਤਰੰਗੀ ਹਾਂਜੀ, ਇਹ ਜਿਹੜੇ ਆ ਸਾਹਮਣੇ ਤੁਹਾਡੇ ਖੜੇ ਨੇ, ਤੁਹਾਡੇ ਖੜੇ ਨੇ ਇਹ ਤਰੰਗੀ ਉਹ ਹੈ। ਜੈਲਦਾਰ ਹੁੰਦੇ ਹੀ ਤਰੰਗਾ ਦੇ। ਹਾਂਜੀ ਹਾਂਜੀ ਜੈਲਦਾਰ ਸਾਡੇ ਫੁੱਫੜ ਸੀ। ਫੁੱਫੜ ਸੀ ਉਹਨਾਂ ਦੇ। ਓਮਕਾਰ ਲਿਖਿਆ ਹੋਇਆ ਹੈ। ਹਾਂਜੀ ਉਹ ਲਿਖਿਆ ਹੋਇਆ ਹੈ। ਓਮਕਾਰ ਲਿਖਿਆ ਹੋਇਆ ਹੈ। ਬਹੁਤ ਚਾਹ ਹੋਇਆ, ਬਹੁਤ ਖੁਸ਼ੀ ਹੋਈ ਤੁਹਾਨੂੰ ਤੁਸੀਂ ਆਏ ਆ ਪਾਕਿਸਤਾਨ ਦੇ। ਮੈਨੂੰ ਦੇਖਣ ਮੈਨੂੰ ਲੱਗ ਹੀ ਨਹੀਂ ਰਿਹਾ ਐਕਚੁਅਲੀ ਮੈਂ ਪਾਕਿਸਤਾਨ ਆਈ। ਮੈਨੂੰ ਲੱਗਦਾ ਮੈਂ ਉਹੀ ਜਿੱਦਾਂ ਉੱਥੇ ਉਦਾਂ ਹੀ ਇੱਥੇ ਹੈ। ਸ਼ਾਇਦ ਤੁਹਾਨੂੰ ਪਤਾ ਉਹ ਮਾਲੀ ਨਕੋਦੋ 2.5 ਮੀਲ ਤੇ ਸਾਡਾ ਚੱਕ ਸਕੇ 2 ਕਿਲੋਮੀਟਰ। ਅੱਛਾ ਉੱਥੇ ਜਲੰਧਰ। ਹਾਂ ਜੀ ਤੁਸੀਂ ਫਿਰ ਉਧਰੋਂ ਆਣ ਕੇ ਤੁਹਾਨੂੰ ਇੱਧਰ ਜ਼ਮੀਨਾਂ ਇੱਥੇ ਲਾਟ ਹੋ ਗਈ ਹੋਣੀ ਹੈ। ਜਿਹੜਾ ਜਿਹਨੇ ਘਰ ਬਣਾਇਆ ਵਾ ਹਾਂਜੀ ਤੇ ਜਿਹਦੇ ਵਿੱਚ ਉਹਦੀ ਫੁੱਫੀ ਸੀ ਜੈਲਦਾਰ ਨੂੰ ਵਿਆਹੀ। ਇਹ ਫਿਰ ਜੈਲਦਾਰ ਨੇ ਸਾਨੂੰ ਸਾਰਿਆਂ ਨੂੰ ਨਾ ਇੱਥੇ ਵਸਦੇ ਕੀਤਾ। ਹਾਂਜੀ ਹਾਂਜੀ ਉਹਨਾਂ ਨੇ ਮੇਰੇ ਦਾਦਾ ਜੀ ਸੀਗੇ। ਅੱਛਾ ਹਾਂਜੀ ਮੋਰ ਸਿੰਘ। ਅੱਛਾ ਕੋਰਸ ਦਾ ਨਾਮ ਕੀ ਹੈ ਤੁਹਾਡਾ? मोहम्मद हारिस। ਮੁਹੰਮਦ ਹਾਰੀ। ਤੁਸੀਂ ਸਾਰੇ ਇੱਕੋ ਹੀ ਸਕੂਲ 'ਚ ਪੜ੍ਹਦੇ ਹੋ? मैं शाहकोट गया। ਸ਼ਾਹਕੋਟ 'ਚ। ਹਾਂਜੀ ਲਵਲੀ ਭਾਜੀ ਇਹ ਵੀ ਬਜ਼ੁਰਗ ਹੈ। ਤੁਸੀਂ ਉਧਰੋਂ ਆਏ ਹੋ ਕਿ ਇੱਥੋਂ ਦੇ ਹੋ? ਹਾਂਜੀ ਤੁਸੀਂ ਇੱਥੋਂ ਦੇ ਹੋ ਕਿ ਤੁਸੀਂ ਵੀ ਉਧਰੋਂ ਆਏ ਹੋ? ਹਿੰਦੁਸਤਾਨ ਤੋਂ ਆਏ। ਹਿੰਦੁਸਤਾਨ 'ਚ ਆਏ ਹੋ? ਹਾਂਜੀ ਅੱਛਾ ਚਲੋ। ਹਿੰਦੁਸਤਾਨ 'ਚ ਕਿਹੜਾ ਇਲਾਕਾ ਸੀ ਤੁਹਾਡਾ? ਅੰਮ੍ਰਿਤਸਰ ਜ਼ਿਲ੍ਹਾ ਹਾਂਜੀ, ਸ਼ਹਿਰ ਰਮਦਾਸ। ਸ਼ਹਿਰ ਰਾਮਦਾਸ। ਹਾਂਜੀ ਵਾਹ ਜੀ ਵਾਹ, ਕੀ ਬਾਤ ਹੈ। ਹਾਂਜੀ ਹਾਂ ਬੜਾ ਮਸ਼ਹੂਰ ਪਿੰਡ ਹੈ ਤਹਿਸੀਲ ਉੱਧਰ। ਜਲਾਲਾ। ਹਾਂ ਸਹੀ ਸਾਡਾ ਤੇ ਰਲਵਾ ਮਿਲਵਾ ਪਿੰਡ ਸੀ, ਸਿੱਖ ਵੀ ਰਹਿੰਦੇ ਸੀ ਉੱਥੇ। ਹਾਂਜੀ ਰਲਵਾ ਮਿਲਵਾ ਪਿੰਡ ਸੀ ਤੁਹਾਡਾ ਕਿ ਸਾਲਮ ਸੀਗਾ ਪਿੰਡ? ਨਹੀਂ ਜੀ ਬਹੁਤ ਸੀ, ਸਿੱਖ ਵੀ ਬਹੁਤ ਸੀ, ਸਿੱਖ ਹੈਗੇ ਸੀ ਉੱਥੇ। ਹਿੰਦੂ ਵੀ ਬਹੁਤ ਸੀ। 2-3 ਗੁਰਦੁਆਰੇ ਸੀ ਅੱਛਾ ਵੱਡੇ।
ਇੱਕ ਸਾਡੇ ਮਕਾਨਾਂ ਦੇ ਨਾਲ ਸੀ, ਅੱਛਾ ਇੱਕ ਆ ਸੀ ਜਿੱਦਾਂ ਕਡਾਲ ਆ, ਹਾਂ ਇੱਕ ਇਸ ਬੰਨੇ ਸੀ। ਅੱਛਾ ਹਾਂਜੀ ਲਓ ਜੀ ਇੱਕ ਹੋਰ ਬਜ਼ੁਰਗ ਆ ਗਏ ਨੇ। ਅੱਛਾ वालेकुम सलाम बुजुर्गो की हाल चाल है? ठीक हो, तबीयत से ठीक जे? हाँ साहब सलाम साहब सलाम साहब सलाम साहब सलाम नीर कोट लागे लगदा सा ਚੱਕ ਮੁਸਫਰ ਜੋੜਾ आहो ਇਹ ਸਾਡੇ ਦੋਲੇ ਉਹ ਕਮਰਾ ਸੀ। अच्छा ਤੇ ਇਸ ਤੋਂ ਅੱਗੇ ਬਰਾਮਦਾ हाँ हाँ ਤੇ ਅਗਲੇ ਪਾਸੇ ਇਸ ਤੋਂ ਅਗਲੇ ਪਾਸੇ ਸੀ ਕਮਰੇ। अच्छा ਉਹਦੇ ਅੱਗੇ ਦਲਾਨ ਸੀ ਬਣਿਆ ਹੋਇਆ, ਫਿਰ ਉਹਦੇ ਅੱਗੇ ਬਰਾਮਦਾ ਸੀ, ਇੱਕ ਛੋਟਾ ਜਿਹਾ ਕਿਚਨ ਹੁੰਦਾ ਸੀ ਤੇ ਇਹਦੇ ਨਾਲ ਦੀ ਸੀੜੀਆਂ ਚੜ੍ਹਦੀ ਉੱਪਰ ਚੜ੍ਹਨੀਆਂ ਸੀ। अच्छा अच्छा ਇਹ ਸਾਰਾ ਤੁਹਾਡੇ ਇਲਾਕੇ ਦੇ ਆ ਵਿਰਕਾਂ ਦੇ ਜਿੰਨੇ ਵੀ ਆ ਮਕਾਨ ਨੇ ਤੁਹਾਡੇ ਆ। ਹਾਂ ਆ ਜਿੰਨੇ ਵੀ ਮਕਾਨ ਤੁਹਾਡੇ ਵਿਰਕਾਂ ਦੇ ਆ ਸਾਰੇ। ਮੇਲ ਪਏ ਆ, ਬੜੀ ਗੱਲ ਆ। ਬੜਾ ਅੱਲਾ ਦੀ ਜ਼ਾਤ ਦਾ ਸ਼ੁਕਰੀਆ ਅਦਾ ਕਰਨਾ ਵਾ। ਅਸੀਂ ਸਗੋਂ ਕੋਈ ਵੇਖਿਆ ਨਹੀਂ ਸੀਗਾ ਤੇ ਜਿਹੜਾ ਅੱਜ ਅਸੀਂ ਵੇਖ ਲਿਆ। ਬੋਲੀ ਸਾਡੀ ਵੱਖਰੀ ਹੈ, ਸਾਡੀ ਵਿਰਕਾਂ ਦੀ ਜਿਹੜੀ ਬੋਲੀ ਉਹ ਵੱਖਰੀ ਹੈ ਦੁਨੀਆ ਦੇ ਉੱਤੇ। ਕਿੱਥੇ ਲੱਗੀ ਫਿਰਨੀ ਹੈ? ਲੱਗੀ ਫਿਰਨੀ ਲੱਗੀ ਫਿਰਨੀ ਆ, ਕਿੱਥੇ ਲੱਗੀ ਫਿਰਨੀ ਹੈ? ਸਹੀ ਗੱਲ ਆ। ਸਾਡੇ ਬਜ਼ੁਰਗ ਤੇ ਰੋਂਦੇ ਰਹੇ ਤੁਹਾਨੂੰ ਜਦੋਂ ਚਲੇ ਗਏ ਹੋ। ਇਹ ਤੂੰ ਲਾਲਾ ਸਾਹਿਬ ਅੱਗੋਂ ਇਹ ਮਸਜਿਦ ਜਿਹੜੀ ਹੈ ਇਹ ਸਾਡੇ ਬਜ਼ੁਰਗਾਂ ਨੇ ਪਾਈ ਸੀ ਮਸਜਿਦ। ਆ ਵਿਚਾਲੇ ਖੂਹ ਹੁੰਦਾ ਸੀ ਇੱਥੇ। ਅੱਛਾ ਬੜਾ ਵੱਡਾ ਖੂਹ ਹੁੰਦਾ ਸੀਗਾ ਇਸ ਚੌਕ 'ਚ। ਹਾਂਜੀ ਆ ਵੀ ਗੁੱਠ ਛੱਡੀ ਹੁੰਦੀ ਸੀ, ਆ ਵੀ ਗੁੱਠ ਛੱਡੀ ਹੁੰਦੀ ਸੀ, ਉਹ ਪਰਲੀ ਗੁੱਠ ਵੀ। ਇਹ ਚਾਰੇ ਪੱਤੀਆਂ ਦੀਆਂ ਚਾਰੇ ਗੁੱਠਾਂ ਮਤਲਬ ਬਹਿਣ ਵਾਸਤੇ ਇੱਥੇ ਮਤਲਬ ਬਹਿੰਦੇ ਹੁੰਦੇ ਸਨ। ਚਾਰ ਸਪੇਰੇ ਬੰਦੇ ਆ ਜਾਂਦੇ ਸਨ। ਖੂਹ ਬਹੁਤ ਵੱਡਾ ਸੀ। ਹਾਂ ਤੇ ਇਹ ਖੂਹ ਵੱਡਾ ਸੀਗਾ। ਇਹ ਪੱਤੀ ਵਾਲੇ ਨੇ ਇੱਥੇ ਬਹਿ ਜਾਣਾ, ਉਸ ਪੱਤੀ ਵਾਲੇ ਨੇ ਉੱਥੇ ਬਹਿ ਜਾਣਾ, ਉਸ ਪੱਤੀ ਵਾਲੇ ਨੇ ਉੱਥੇ ਬਹਿ ਜਾਣਾ, ਇਸ ਪੱਤੀ ਵਾਲੇ ਨੇ ਇੱਥੇ ਬਹਿ ਜਾਣਾ। ਆਪਣੇ ਆਪ ਜਿੱਥੇ ਤੁਸੀਂ ਪੈਦਾ ਹੋਏ ਉੱਥੇ ਬੈਠੇ ਆ। ਉੱਥੇ ਬੈਠੇ ਜੇ ਇਹ ਜਿੱਥੇ ਤੁਹਾਡਾ ਘਰ ਆ ਉੱਥੇ ਬੈਠੇ ਆ ਅਸੀਂ। ਦਿਖਿਆ? ਦਿਖਦਾ ਪਿਆ ਪਾਪਾ?
ਤੁਹਾਡੇ ਘਰ ਪਾਪਾ, ਤੁਹਾਡੇ ਘਰ ਜਿੱਥੇ ਤੁਸੀਂ ਜੰਮੇ ਆ ਨਾ, ਜੰਪਲ ਲਿਆ ਉੱਥੇ ਬੈਠੇ ਆਪਾਂ। ਤੁਹਾਡਾ ਘਰ ਆ ਇਹ। ਹਾਂ ਹੁਣ ਥੋੜਾ ਜਿਹਾ ਚੇਂਜ ਹੋ ਗਿਆ ਬਿਕਾਜ਼ ਪੁਰਾਣਾ ਜਿਹੜਾ ਸੀਗਾ ਉਹ ਢਹਿ ਕੇ ਨਵੇਂ ਗਿਆ, ਨਵਾਂ ਪਾਇਆ। ਪਰ ਇੱਥੇ ਉਹ ਦੱਸਦੇ ਉਹ ਥੜਾ ਇੱਥੇ ਸੀਗਾ ਜਿੱਥੇ ਸਾਰੇ ਆਣ ਕੇ ਬਹਿੰਦੇ ਸੀਗੇ ਨਾ। ਤਾਂ ਦੱਸਦੇ ਸੀਗੇ ਨਾ ਵੀ ਜਿੱਥੇ ਇੱਕ ਥੜਾ ਹੁੰਦਾ ਸੀ, ਸਾਰੇ ਬਜ਼ੁਰਗ ਆਣ ਕੇ ਬੈਠ ਕੇ ਉੱਥੇ ਗੱਪਾਂ ਛੱਪਾਂ ਮਾਰਦੇ ਸੀ, ਉਹ ਇੱਥੇ ਸਾਹਮਣੇ ਸੀਗਾ ਉਹ। ਹਾਂਜੀ, ਹੋਰ ਸੁਣਾਓ, ਠੀਕ ਠਾਕ ਹੋ? ਅਸੀਂ ਬੈਠੇ ਆ ਤੁਹਾਡੇ ਥੜੇ ਦੇ ਉੱਤੇ ਬੈਠੇ ਆ, ਜਿੱਥੇ ਤੁਸੀਂ ਆਪਣਾ ਮਜਲਿਸ ਆਪਣੀ ਬੈਠਕ ਰੱਖੀ ਸੀਗੀ ਉੱਥੇ ਬੈਠੇ ਆ। ਹੁਣ ਉੱਥੇ ਮਕਾਨ ਨਵੇਂ ਪੈ ਗਏ ਆ ਨਾ। ਹਾਂਜੀ ਬੈਠੇ ਆ। ਤੇ ਹੋਰ ਸੁਣਾਓ, ਬਸ ਸਾਡੇ ਦਾਦੇ ਜਿਉਣੇ ਦੀਆਂ ਤੁਸੀਂ ਸਾਨੂੰ ਵੀ ਗੱਲਾਂ ਸੁਣਾਇਆ ਕਰੋ ਵੀ ਕਿੱਦਾਂ ਰਹਿਣ ਬਹਿਣ ਤੁਹਾਡਾ ਸੀਗਾ ਨਾਲ। ਜਿਉਣੇ ਨਾਲ ਤੁਹਾਡਾ ਜਿਹੜਾ ਨਾ ਚਿਹਰਾ ਮਿਲਦਾ ਜੁਲਦਾ ਬਿਲਕੁਲ। ਮੈਂ ਉਹਦਾ ਪੋਤਰਾ ਵਾਂ। ਜਿਉਂਦੇ ਰਹੋ, ਵਸਦੇ ਰਹੋ, ਵਾਹਿਗੁਰੂ ਭਲਾ ਕਰੇ ਤੁਹਾਡਾ। ਤੁਹਾਡੀਆਂ ਦੁਆਵਾਂ ਮਾਰੇ, ਬਸ ਗੱਲ ਤੇ ਆ ਜੀ। ਤੁਹਾਡੀਆਂ ਦੁਆਵਾਂ ਨਾਲ ਹੀ ਇੱਥੇ ਬੈਠੇ ਸਾਂ ਤੇ ਤੁਹਾਡੀਆਂ ਦੁਆਵਾਂ ਨਾਲ ਹੀ ਹਾਲੀ ਵੀ ਬੈਠੇ ਆ। ਬੜੀ ਖੁਸ਼ੀ ਹੋਈ ਹੈ ਸਾਨੂੰ ਤੁਸੀਂ ਅੱਜ ਮਿਲੇ ਹੋ। ਤੇ ਚਲੋ ਜਦੋਂ ਤੁਸੀਂ ਹੁਣ ਆਵੋਗੇ ਨਾ ਤੇ ਫੇਰ ਕੰਮ ਸਹੀ ਹੋਣਾ ਵਾ। ਅਸਲ ਕਿਉਂ ਬੰਦੇ ਵਿੱਚ ਸਿਆਣੇ ਨਾਲ ਹੋਣ ਤੁਹਾਡੇ, ਤੇ ਫਿਰ ਅਸੀਂ ਵੀ ਤੁਹਾਡੇ ਨਾਲ ਹੋਵਾਂਗੇ, ਗੱਲਬਾਤਾਂ ਕਰਨਗੇ ਤੁਹਾਡੇ ਨਾਲ। ਹਾਂਜੀ, ਜਿਹੜੇ ਉਹ ਜੱਟ ਉੱਧਰ ਰਹਿੰਦੇ ਆ ਨਾ, ਜੱਟ ਆਪਣੇ ਵਿਰਕ, ਇੱਥੇ ਜਿਹੜੇ ਮੁਸਲਮਾਨ ਹੋ ਗਏ ਸਨ ਜੱਟ ਵਿਰਕ, ਉਹਨਾਂ ਨੂੰ ਦਾ ਵੀ ਕੋਈ ਪਤਾ ਕਰਾਂਗੇ ਇੱਕ ਅੱਧੇ ਬੰਦੇ ਦਾ, ਤੇ ਉਹਨੂੰ ਵੀ ਲਿਆਵਾਂਗੇ ਇੱਥੇ। ਤੁਹਾਡੀ ਇੰਤਜ਼ਾਰ ਹੀ ਹੋਵੇਗੀ ਜਦੋਂ ਤੁਸੀਂ ਸਾਨੂੰ ਦੱਸੋਗੇ ਵੀ ਅਸੀਂ ਆ ਰਹੇ ਹਾਂ।